ਉਹ ਮਾੜਾ ਜਿਹਾ ਘੂਰੇ ਨਾ ਤੇ ਉਸ ਵੇਲੇ ਆਰਾਮ ਨਾਲ ਲੀੜੇ ਵੀ ਭੇਜ ਜਾਂਦੇ ਇਹਨਾਂ ਦੇ ਅੱਜ ਕੱਲ੍ਹ ਦੀ ਮੰਡੀਰ ਦੇ। ਅਸੀਂ ਤਾਂ ਛਿੱਤਰ ਫੇਰ ਕੇ ਰੱਖਦੇ ਸੀਗੇ। ਅੱਛਾ ਹਾਂ ਤੁਹਾਡੇ ਤੋਂ ਤੁਹਾਡੀਆਂ ਬੇਗਮਾਂ ਡਰਦੀਆਂ ਸੀ? ਲੈ ਥੋੜੀਆਂ ਜੀਆਂ ਕਿਤੇ, ਹੁਣ ਨਹੀਂ ਡਰਦੀਆਂ। ਹੁਣ ਤੇ ਫੋਨ ਕਰਦੀਆਂ ਕਿੱਥੇ ਬੈਠੇ ਹੋ? ਕਿੱਥੇ ਬੈਠੇ ਆ? ਬੰਦਿਆਂ 'ਚ ਯਾਰਾਂ ਕੋ ਵੀ ਨਹੀਂ ਬਹਿਣ ਦਿੰਦੀਆਂ। ਨਾ ਨਾ ਛੇਤੀ ਆ ਵੀ ਘਰ ਨੂੰ ਆ ਹੈ। ਉਸ ਵੇਲੇ ਫਿਰ ਮੇਰੇ ਵਰਗੇ ਦੇ ਅੱਧੇ ਲੀੜੇ ਲਿਬੜਿਆਂ ਦੇ ਭਜਦਾ ਘਰ ਨੂੰ ਕਿਤੇ ਬੇਗਮ ਨਾ ਰੁੱਸ ਜੇ। ਉਹ ਤੋਂ ਬਾਅਦ ਆ ਇੰਜਣ ਆ ਗਏ, ਫਿਰ ਉਹ ਤੋਂ ਆਰਾਮ ਹੋ ਗਿਆ। ਹੁਣ ਬਿਜਲੀ ਆ ਗਈ, ਹੁਣ ਉਦੋਂ ਆਰਾਮ ਹੋ ਗਿਆ। ਹੁਣ ਸੂਰਜ ਦੀ ਤਵਨ ਆਈ ਤੋਂ ਲੈਣ ਲੱਗ ਗਏ, ਹੁਣ ਉਦੋਂ ਆਰਾਮ ਹੋ ਗਿਆ। ਹੁਣ ਬੁੜੀਆਂ ਅੱਗੇ ਰੋਟੀ ਪਾਣੀ ਹਰ ਕੰਮ ਕਰਨੀ, ਡੱਕਾ ਨਹੀਂ ਤੋੜਦੀਆਂ, ਮੋਬਾਈਲ ਲਾ ਲਿਆ, ਹੈਲੋ ਮੈਂ ਰੋਟੀ ਪਕਾਉਣੀ ਆ, ਆਹ ਕੁਛ ਹੁਣ ਹੁੰਦਾ ਵਾ ਤੇ ਕਰਦੀਆਂ ਕੱਖ ਨਹੀਂ, ਤਾਂ ਸਦਾਈ ਹੋਈ ਜਾਂਦੇ ਆ। ਕਰਜ਼ਾ ਸਿਰ ਚੜੀ ਜਾਂਦਾ। ਸਹੀ ਗੱਲ ਹੈ ਜੀ, ਸਹੀ। ਨਹੀਂ ਮੈਂ ਮਖੌਲ ਨਹੀਂ ਕਰਦਾ। ਨਹੀਂ ਨਹੀਂ ਇਹ ਗੱਲਾਂ ਬਿਲਕੁਲ ਸੱਚੀਆਂ। ਮੈਂ ਕਿਹਾ ਫੌਤ ਹੋ ਗਈ, ਮੈਂ ਕਿਹਾ ਜਾਣ ਦਿਓ, 9 ਮਾਹ 40 ਨੂੰ ਰਹਿਣ ਦਿਓ ਕਿ 9ਵਾਂ ਕਰਾ ਦਿਓ, ਇਹ ਤੁਹਾਡਾ 45 ਹੋ ਜਾਣਾ। ਨਾ ਮੰਨੇ, ਕਦੀ ਇੱਕ ਆ ਗਿਆ, ਕਈ ਦੋ ਆ ਗਿਆ, ਲਿਆਓ ਬਰੇਲਰ, ਲਿਆਓ ਬੋਤਲਾਂ, ਕੁੜੀ ਆ ਵਜੋ ਨਾਲੇ ਕਰੋ ਬੁੜੀ ਮਾਰ ਲਈ, ਨਾਲੇ 60-70 ਹਜ਼ਾਰ ਦਾ ਨੁਕਸਾਨ ਕਰਾ ਲਿਆ। ਉਹ ਸਗੋਂ ਉਲਟੇ ਲੋਕ ਮੈਨੂੰ ਮਖੌਲ ਕਰਨ। ਕੀ ਕਹਿੰਦੇ? ਕਹਿੰਦੇ ਵੀ ਦੱਸ ਇਹ ਤਾਂ ਖਤਮ ਨਹੀਂ ਦਵਾਉਣ ਦਿੰਦਾ। ਮੈਂ ਕਿਹਾ ਖਤਮ ਦਵਾਂਗੇ ਮੁੜ ਕੇ ਆ ਜੂਗੀ, ਜਾਂ ਉੱਥੇ ਉਹਦੇ ਹੱਥ 'ਚ ਫੜੀ ਇਹ ਜੰਨਤ, ਇਹ ਤੇ ਅਮਲਾ ਨੇ ਜਾਣਾ ਕਿਸੇ ਨੇ। ਹੁਣ ਗਰੀਬਾਂ ਨੂੰ ਕੌਣ ਦਿੰਦਾ? ਗਰੀਬ ਤਾਂ ਅੱਜ ਇੰਨਾ ਕੁ ਤੰਗ ਆ ਹੱਦੋਂ ਬਾਤ, ਉਹ ਤਾਂ ਵਿਚਾਰਾ ਆਪਦੇ ਟੁੱਕਰ ਦਾ ਵੀ ਔਖਾ ਵਾ। ਮਜ਼ਦੂਰੀ ਉਹਨੂੰ ਨਹੀਂ ਲੱਭਦੀ, ਹਰ ਸ਼ੈ ਮਹਿੰਗੀ ਆ। ਦੇਖਣਾ ਸਾਡੇ ਤੇ ਦਾਣੇ ਵੀ ਕਰਦੇ ਆ, ਬਾਲਣ ਵੀ ਕਰਦਾ ਵਾ ਤੇ ਦੁੱਧ ਵੀ ਕਰਦਾ ਵਾ। ਇੱਕ ਸਾਨੂੰ ਲੂਣ ਲੈਣਾ ਪੈਂਦਾ, ਹਰ ਸ਼ੈ ਸਾਡੀ ਘਰ ਦੀ। ਸਾਨੂੰ ਕੀ ਉਮਰਾਨ ਆ ਜਾਏ ਤੇ ਉਹਦਾ ਪਿਓ ਆ ਜਾਏ। ਹੁਣ ਇੱਥੇ ਉਮਰਾਨ ਨੇ ਮਹਿੰਗਾ ਕਰਤਾ, ਉਮਰਾਨ ਨੇ ਮਹਿੰਗਾ ਕਰਤਾ, ਤੇ ਉਮਰਾਨ ਹੁਣ ਕੀ ਕਰੇ? ਆਧਾਰ ਲਿਆ ਤੇ ਸਾਨੂੰ ਦੇਈ ਜਾਂਦਾ, ਕਰਜ਼ਾ ਸਿਰ ਚੜੀ ਜਾਂਦਾ ਵਾ। ਅਸੀਂ ਤੁਸੀਂ ਆਈ ਕਹਿੰਦੇ ਉਹ ਮੋਟਰਵੇ ਗਹਿਣੇ ਧਰਤੀ, ਹਵਾਈ ਜਹਾਜ਼ਾਂ ਦਾ ਅੱਡਾ ਧਰਤਾ, ਹੁਣ ਧਰਨਾ ਹੀ ਉਹਨੇ ਹੋਰ ਕਰਨਾ। ਹੁਣ ਇੱਕ ਮਿਸਾਲ ਹੈ, ਮੈਂ ਕਰਦਾ ਸਿਰ ਬਰਾਂ, ਜਦ ਬਾਲ ਬੱਚੇ ਨੇ ਮੰਗਣਾ ਤੇ ਮੈਂ ਫਿਰ ਕੋਈ ਨਾ ਕੋਈ ਪਹਿਲੀ ਧਰਨੀ ਆ। ਤੇ ਨਾ ਗੁੱਜਰ ਤੇ ਰਾਜਪੂਤ ਤੇ ਵੋਟਾਂ ਮਾਟਾਂ ਜਦੋਂ ਪੈਂਦੀਆਂ ਸੀ, ਝਬਰਾਲਾ ਘੁਮਿਆਰਾਂ ਨੂੰ ਕੁੱਟਦੇ ਮਾਰਦੇ ਸੀਗੇ, ਧੱਕੇਸ਼ਾਹੀ ਕਰਕੇ ਵੋਟਾਂ ਜਿੱਤ ਜਾਂਦੇ ਸੀ। ਉਹਨਾਂ ਘੁਮਿਆਰਾਂ ਕਿਹਾ ਕੁੱਟਮਾਰ ਖਾਈ ਜਾਵੋ, ਇਹਨਾਂ ਆਪਣੀਆਂ ਅੱਗਾਂ ਧਰਦੀਆਂ। ਉਹ ਜ਼ਮੀਨਾਂ ਸਾਰੀਆਂ ਰਾਜਪੂਤਾਂ ਤੋਂ ਲੈ ਗਏ, ਗੁੱਜਰਾਂ ਕੋਲ ਹਜੇ ਕੋਈ ਥੋੜ੍ਹੀ ਥੋੜ੍ਹੀ ਰਹਿੰਦੀ। ਹੁਣ ਉਹ ਅੱਗਾਂ ਧਰਦੇ, ਉਹਨਾਂ ਦੀਆਂ ਆੜਤਾਂ, ਉਹਨਾਂ ਦੇ ਕਾਰੋਬਾਰ। ਤੇ ਉਹ ਕੁੜੀਆਂ ਰਾਤ ਨੂੰ ਬਾਹਰ ਪਿਸ਼ਾਬ ਸ਼ੂਬ ਜਾਣਾ ਸੀਗਾ, ਤੇ ਮੁੰਡੇ ਲੈ ਕੇ ਨਾ ਉਹਦਾ ਭਰਾ ਨਾਲ ਗਿਆ, ਤੇ ਉਹ ਫੌਜੀਆਂ ਨੇ ਉਹ ਕੁੜੀ ਇੱਕ ਖਿੱਚ ਲਈ। ਅੱਛਾ, ਜਿਹੜੇ ਤੁਹਾਡੀ ਹਿਫਾਜ਼ਤ ਕਰਦੇ ਸੀ? ਹਾਂ ਜੀ, ਇਹ ਸੀਗੇ ਉਹ ਗੋਰਖੇ ਸੀਗੇ। ਤੇ ਉਹ ਫਿਰ ਭਰਾ ਸੀ ਨਾਲ, ਉਹਨੇ ਮਾਰਿਆ, ਡੰਡਾ ਮਾਰਿਆ, ਕੀ ਮਾਰਿਆ ਫੌਜੀ ਨੇ ਆ ਕੇ ਉਹ ਭੱਜਿਆ ਮਾਰ ਮੂਰ ਕੇ, ਅੱਗੋਂ ਕੈਂਪ 'ਚ ਆ ਗਿਆ, ਤੇ ਉੱਥੇ ਉਹਨੇ ਆ ਕੇ ਫੈਰ ਮਾਰਤਾ ਉਹਨੂੰ, ਉਸ ਮੁੰਡੇ ਨੂੰ। ਮੁੰਡੇ ਨੂੰ ਮਾਰਤਾ ਥਾਂ ਤੇ। अस्सलाम वालेकुम जी, सत श्री अकाल, आदाब दोस्तों। इस टाइम असी पिंड लाल के बैठे हैं, तो इत्थों एक होर सानू बजुर्ग मिले ने गुज्जर बरादरी दे, ते इन्हां कोलों 47 की कहानी पुछांगे। तो लुधियाने दे बजुर्ग ने, तो इन्हां दी माशाअल्लाह 8-9 साल उम्र सी उस वेले। इन्हां को 47 की कहानी पुछते हैं कि इन्हां ने की कुछ वेख्या ते पाकिस्तान किदां पहुंचे। आओ मिलते हैं तो गलबात साझी करते हैं। अस्सलाम वालेकुम। वालेकुम सलाम। की हाल चाल है? अल्लाह दी रहमत। की नाम है अपना? बाग अली। बाग अली। हाँ जी। ਤੁਹਾਡੇ ਵਾਲਦ ਸਾਹਿਬ ਦਾ? ਫਤਿਹ ਮੁਹੰਮਦ। ਤੇ ਦਾਦਾ ਜੀ ਦਾ? ਦਾਦਾ ਜੀ ਦਾ ਪਤਾ ਨਹੀਂ ਗਾ, ਭੁੱਲ ਗਏ? ਭੁੱਲ ਗਏ। ਸਹੀ ਹੋ ਗਿਆ। ਕਿਤੇ ਪਿੱਛੇ ਇੰਡੀਆ 'ਚ ਤਾਂ ਨਹੀਂ ਬਾਬਾ ਫੌਤ ਹੋ ਗਿਆ? ਉੱਥੇ ਪਿਓ ਵੀ ਉੱਥੇ ਫੌਤ ਹੋ ਗਿਆ, ਬਾਬਾ ਵੀ। ਬਾਬਾ ਤਾਂ ਦੇਖਿਆ ਹੀ ਨਹੀਂ ਨਾ। ਅੱਛਾ, ਪਹਿਲਾਂ ਤੌਰ ਤੋਂ ਪਹਿਲਾਂ ਹੀ ਫੌਤ ਹੋ ਗਿਆ, ਨਾ ਭੁੱਲ ਗਏ ਹੁਣ। ਅੱਛਾ ਬਜ਼ੁਰਗੋ, ਪਿੱਛੇ ਆਪਣਾ ਇੰਡੀਆ 'ਚ ਕਿਹੜਾ ਪਿੰਡ ਸੀ? ਬੱਸੀਆਂ। ਉਹਦੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਲਾਗੇ ਸੀਗੇ ਆਪਣੇ ਬਿੰਜਲ, ਫਿਰ ਹਲਵਾਰਾ, ਹਵਾਈ ਜਹਾਜ਼ਾਂ ਦਾ ਅੱਡਾ ਵੀ ਸੀ ਉੱਥੇ, ਰਾਜਪੂਤਾਂ ਦਾ ਪਿੰਡ ਸੀਗਾ। ਅੱਛਾ, ਹਵਾਈ ਜਹਾਜ਼ਾਂ ਦਾ ਅੱਡਾ ਵੀ ਸੀ? ਹਾਂ। ਅੱਛਾ, ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਸਾਡੀ ਜਗਰਾਵਾਂ ਸੀ, ਤੇ ਜ਼ਿਲ੍ਹਾ ਲੁਧਿਆਣਾ ਸੀ। ਅੱਛਾ, ਜ਼ਿਲ੍ਹਾ ਲੁਧਿਆਣਾ। ਹਾਂ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਸਾਡਾ ਪਿੰਡ ਤੇ 7 ਪੱਤੀਆਂ 7 ਨੰਬਰਦਾਰੀਆਂ ਸੀ, ਤੇ ਪਿੰਡ ਬਹੁਤ ਵੱਡਾ ਸੀ। ਅਸੀਂ ਇੱਕ ਬਾਹਰ ਬਸਤੀ ਸੀ, ਡੇਰਾ ਸੀਗਾ, ਕੋਈ 100-150 ਘਰ ਹੋਊ, ਸਿੱਖਾਂ ਹਿੰਦੂਆਂ ਦਾ, ਮੁਸਲਮਾਨਾਂ ਦਾ, ਚੁਮਿਆਰਾਂ ਦਾ, ਤੇ ਉਹ ਘਰ ਵੱਖਰਾ ਸੀਗਾ, ਬਸਤਾ ਸੀ। ਬੱਸੀਆਂ ਸੀਲੋਆਣੀ ਉਹਦਾ ਨਾਂ,
ਯਾਨੀ ਬਸਣ ਪੱਤੀ ਸੀ ਉਹ। ਕਿਹੜੀ ਬਰਾਦਰੀ ਤੁਹਾਡੇ ਪਿੰਡ ਦੇ ਵਿੱਚ ਜ਼ਿਆਦਾ ਰਹਿੰਦੀ ਸੀ? ਸਿੱਖ ਸੀਗੇ ਹੂੰ। ਤੇ ਬਾਕੀ ਸਾਡੇ ਘਰ ਸੀ ਕੋਈ 15-20 ਗੁੱਜਰਾਂ ਦੇ, ਅੱਛਾ ਤੇ ਕੋਈ 2-3 ਘਰ ਤੇਲੀਆਂ ਦੇ ਸੀ ਮਲਕਾਂ ਦੇ, ਕੋਈ 2 ਕੁ ਘਰ 3 ਜਲਾਇਆਂ ਦੇ ਸੀਗੇ, ਅੱਛਾ। ਬਾਕੀ ਚਮਿਆਰਾਂ ਦੇ ਘਰ ਸੀਗੇ। ਸਿੱਖਾਂ ਦਾ ਜ਼ਿਆਦਾ ਸੀ ਪਿੰਡ? ਹਾਂ, ਇੱਕੋ ਜਿਹੇ ਸੀਗੇ ਹਿਸਾਬ ਨਾਲ। ਸਹੀ ਹੋ ਗਿਆ। ਹਾਂ, ਲੰਬੜਦਾਰ ਕਿੰਨੇ ਸੀ ਪਿੰਡ ਦੇ? 7 ਕੀ ਨਾਂ ਸੀ ਲੰਬੜਦਾਰਾਂ ਦੇ? ਨੰਬਰਦਾਰਾਂ ਦੇ ਨਾਂ ਹੀ ਭੁੱਲ ਗਏ ਹੁਣ। ਕੋਈ ਆਪਣੀ ਪਤੀ ਦਾ ਲੰਬੜਦਾਰ ਦਾ ਨਾਂ ਦਾ? ਖੈਰਾ ਸੀਗਾ। ਹਾਂਜੀ, ਖੈਰਾ। ਖੈਰਾ। ਹਾਂ, ਖੈਰਾ ਗੁੱਜਰ ਸੀਗਾ। ਅੱਛਾ, ਖੈਰਾ ਗੁੱਜਰ। ਹਾਂ, ਆਪੋ ਆਪਣੀ ਪਤੀ ਦੇ ਨੰਬਰਦਾਰ ਸੀਗੇ। ਆਪਣੇ ਪਿੰਡ ਦੇ ਵਿੱਚ ਮਕਾਨ ਕੱਚੇ ਹੁੰਦੇ ਸੀ ਕਿ ਪੱਕੇ? ਕੱਚੇ ਸੀਗੇ, ਕੋਈ ਚੰਦ ਮਕਾਨ ਪੱਕੇ ਸੀਗੇ, ਨਹੀਂ ਤੇ ਕੱਚੇ ਸੀਗੇ। ਅੱਛਾ, ਕੱਚੇ ਸੀ ਜ਼ਿਆਦਾ। ਹਾਂਜੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਭ ਨਾਲੋਂ ਜ਼ਿਆਦਾ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ? ਸਭ ਤੋਂ ਜ਼ਿਆਦਾ ਜ਼ਮੀਨ ਤਾਂ ਉਸ ਵੇਲੇ ਜਿੱਥੇ ਮੁਗਲਾਂ ਦੇ ਵਕਤ ਦੇ ਵਿੱਚ ਅੰਗਰੇਜ਼ਾਂ ਨੇ ਲਾਟਾਂ ਦਿੱਤੀਆਂ ਤੇ 12-12 ਕਿੱਲੇ ਦੀ ਲਾਟ ਸੀਗੀ। ਅੱਛਾ। ਤੇ ਉਹਦੇ ਚ ਫਿਰ ਉਹ ਕਈ ਘਰ ਅੱਗੋਂ ਵੱਧ ਘਟ ਗਏ ਤੇ ਸਾਡੇ ਕੋਲੇ ਜ਼ਿਆਦਾ ਸੀਗੀ। ਕਿੰਨੀ ਜ਼ਮੀਨ? ਸਾਡੇ ਕੋਲੇ 12 ਘਮਾਂ ਸੀਗੀ ਤੇ ਬਾਕੀ ਪਿੰਡ ਦੀ ਜਿਹੜੀ ਸ਼ਾਮਲਾਟ ਉਹਨੂੰ ਬੋਲਦੇ ਸੀ ਗੈਰ ਮੁਫਤ ਦਾ, ਉਹ ਕੁਛ ਸੀਗੀ ਸਾਡੇ ਕੋਲੇ। ਅੱਛਾ। ਉਹਦੇ ਤੋਂ ਬਾਅਦ ਚ ਉਹ ਸਾਡੇ ਨਾਲ ਬੁੜਾ ਸਾਡਾ ਘਰ ਦਾ ਕੱਖ ਨਹੀਂ ਸੀਗਾ, ਨਸ਼ਈ ਭੰਗੀਆਂ ਪੋਸਟੀਆਂ 'ਚ ਬੈਠੇ ਰਹਿਣਾ ਤੇ ਫੇਮ ਫੂਮ ਖਾਈ ਜਾਣੀ ਤੇ ਉਹ ਜ਼ਮੀਨ ਕੋਈ ਗਹਿਣੇ ਕਰਤੀ, ਕੋਈ ਬੈ ਕਰਤੀ, ਜਦੋਂ ਵੇਚਣੀ ਵੇਚ ਕੇ ਤੇ ਇੱਧਰ ਆ ਜਾਣਾ ਤੇ ਉਹ ਮਾਂ ਸਾਡੀ ਨਾਲ ਲੜਦੀ ਲੁੜਦੀ ਰਹਿਣਾ, ਕਹਿਣਾ ਸਿੱਖਾਂ ਦੀਆਂ ਪੁਰਾਣੀਆਂ ਫੜਨਗੇ, ਸਿੱਖਾਂ ਦੀਆਂ ਪੁਰਾਣੀਆਂ ਫੜਨਗੇ। ਉਹ ਭੈਣ ਚੋਂ ਸਿੱਖਾਂ ਦੀਆਂ ਹੀ ਫੜੀਆਂ ਕੁਛ, ਲੋਕਾਂ ਦੇ ਮਿਹਨਤਾਂ ਮਜ਼ਦੂਰੀਆਂ ਕੀਤੀਆਂ, ਇੱਧਰ ਆ ਕੇ ਜ਼ਮੀਨ ਪਵਾ ਲਈ। ਪਵਾਈ ਫਿਰ ਕਲਰ ਬੰਜਰ ਜ਼ਮੀਨ ਪਵਾਈ ਮਾੜੀ, ਉਹ ਛੱਡ ਕੇ ਇਸਤੇਮਾਲ ਤੇ ਫੇਰ ਮਾੜੀ ਪਵਾਈ, ਉਹ 18-20 ਕਿੱਲੇ ਅਸੀਂ ਬਣਾਏ। ਅੱਛਾ, ਬਣਾਏ। ਉਹਦੀ ਜਿਹੜੀ ਛੱਡੀ ਹੋਈ ਸੀ 14 ਵਿਗੇ ਜ਼ਮੀਨ ਛੱਡੀ ਸੀ ਉਹਨੇ ਤੇ ਉਹ ਵੀ ਗਹਿਣੇ, ਉਹਦੀਆਂ ਵੀ ਕਿਸ਼ਤਾਂ ਤਾਰੀਆਂ। ਅੱਛਾ। ਤੁਸੀਂ ਕਿੰਨੇ ਭਾਈ ਸੀ? 2 ਸੀਗੇ। ਤੁਹਾਡੇ ਤੋਂ ਵੱਡਾ ਸੀ ਦੂਸਰਾ? ਨਹੀਂ, ਛੋਟਾ ਸੀਗਾ। ਅੱਛਾ, ਛੋਟਾ ਸੀ। ਹਾਂਜੀ। ਸਹੀ ਹੋ ਗਿਆ। ਹਾਂ। ਤੁਹਾਡੇ ਨਾਲ ਜਿਹੜੇ ਉੱਥੇ ਡੇਰੇ ਤੇ ਹਾਂਜੀ ਸਿੱਖ ਜਾਂ ਹਿੰਦੂ ਰਹਿੰਦੇ ਸੀ, ਹਾਂਜੀ, ਉਹਨਾਂ ਦਾ ਕੋਈ ਨਾਂ ਚੇਤਾ ਹੋਣ? ਗੱਜਣ ਤੇ ਸ਼ੇਰੂ। ਉਹ ਗੱਜਣ ਸਿੱਖ ਸੀ ਤੇ ਸ਼ੇਰੂ ਵਾਲੇ ਉਹਨਾਂ ਹੀ ਉਹ ਪੈਲੀ ਪੂਰੀ ਲੈਂਦੇ ਲੁੰਦੇ ਰਹੇ ਸੀਗੇ ਤੇ ਉਹ ਨਾਲ ਉਹਦੇ ਨਾਲ ਬੁੜੇ ਨਾਲ ਮੁਹੱਬਤ ਪਿਆਰ ਰੱਖਿਆ ਸੀ ਉਹਨਾਂ ਨੇ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਪਿੰਡਾਂ 'ਚ ਸੀ ਜ਼ਿਆਦਾ? ਸਾਡੇ ਪਿੰਡ ਸੀਗਾ ਲਸੂਲਪੁਰ ਸੀਗਾ ਮੇਰੇ ਨਾਨਕੇ, ਤੇ ਬਾਕੀ ਸੀਗਾ ਚੂੜਪੁਰਾ ਸੀਗਾ, ਉੱਥੇ ਵੀ ਮੇਰਾ ਪਿਓ ਵਿਆਹਿਆ ਸੀ ਪਹਿਲਾਂ। ਅੱਛਾ। ਉਹ ਮੇਰੀ ਮਾਂ ਜਿਹੜੀ ਸੀ ਨਾ ਫੌਤ ਹੋ ਗਈ, ਉਹਦੀ ਕੋਈ ਕੁੜੀ ਸੀਗੀ। ਅੱਛਾ। ਬਾਅਦ ਚ ਫਿਰ ਉਹ ਲਸੂਲਪੁਰ ਮੱਲਾ ਇਹ ਪਿੰਡਾਂ ਦੇ ਨਾਂ ਸੀ, ਉਹ ਵੀ ਜਗਰਾਵਾਂ ਦੀ ਤਹਿਸੀਲ ਹੀ ਸੀ, ਜ਼ਿਲ੍ਹਾ ਵੀ ਲੁਧਿਆਣਾ ਹੀ ਸੀਗਾ। ਅੱਛਾ। ਉੱਥੇ ਫਿਰ ਵਿਆਹ ਸੀ। ਤੇ ਤੁਹਾਡੇ ਅੱਛਾ ਉੱਥੇ ਤੁਹਾਡੇ ਦੁਬਾਰਾ ਵਿਆਹੇ ਸਨ? ਦੁਬਾਰਾ ਵਿਆਹ ਸੀ। ਨਾਨਕੇ ਤੁਹਾਡੇ ਉਸ ਪਿੰਡ ਉੱਥੇ ਸੀਗੇ। ਸਹੀ ਹੋ ਗਿਆ। ਹਾਂਜੀ। ਨਾਨਕੇ ਦਾ ਪਿੰਡ ਜਾਂਦੇ ਰਹੇ? ਜਾਂਦੇ ਉੱਥੇ ਹੀ ਬਹੁਤਾ ਚੜਿਆ ਮੈਂ। ਅੱਛਾ, ਉੱਥੇ ਰਹੇ? ਹਾਂਜੀ। ਸਹੀ ਹੋ ਗਿਆ। ਕੀ ਨਾਨੇ ਦਾ ਨਾਮ ਸੀ? ਨਾਨੇ ਦਾ ਨਾਂ ਅੱਲੂ ਸੀਗਾ। ਅੱਲੂ। ਤੇ ਬੁੜਾ ਛੋਟਾ ਜਿਹੜਾ ਉਹਦਾ ਨਾਂ ਫੱਜਾ ਸੀਗਾ। ਅੱਛਾ। ਹਾਂ। ਨਾਨਕੇ ਵਾਵਾ ਜ਼ਮੀਨ ਵਾਲੇ ਸਨ? ਉਹ ਅੱਬਾ ਦੇ ਆਹੀ 4-4 ਕਿੱਲੇ ਸਾਰਿਆਂ ਦੇ। ਅੱਛਾ। ਜ਼ਮੀਨਾਂ ਉੱਥੇ ਕਿਹੜਿਆਂ ਦੀ ਦਿੱਤੀਆਂ, ਹਿੰਦੂਆਂ ਸਿੱਖਾਂ ਦੇ ਤੇ ਕਰਜ਼ਾਈ ਸੀ ਇਹ ਲੋਕ। ਹੁਣ ਤਾਂ ਰੱਬ ਨੂੰ ਟੀਚਣੇ ਮਾਰਦੇ ਆ, ਰੱਜੇ ਹੋਏ ਆ ਹੁਣ ਬਹੁਤੇ। ਆਹ ਘੁਮਿਆਰ ਸਾਡੇ ਝੱਬਰਾਂ ਦੇ ਜਿੰਨੇ ਸੀ, ਇੱਕ ਖੋਤੀ ਸੀ ਇਹਨਾਂ ਕੋਲੇ, ਜਾਂ ਅੱਧਾ ਪਿੰਡ ਖਰੀਦ ਗਏ ਸਾਡੇ ਪਿੰਡੋਂ। ਹਾਂ, ਉਹ ਬੈਠਾ ਘੁਮਿਆਰਾਂ ਦਾ ਮੁੰਡਾ ਬੈਠਾ ਰਵੇ, ਉਹ ਵੀ ਨੀਵ ਨਹੀਂ ਘੁਮਿਆਰ। ਆਹੋ, ਉਹਦਾ ਰਿਸ਼ਤੇਦਾਰ ਹੀ ਨੀਵ ਜਿਹੜਾ ਹੁਣ ਉੱਥੇ ਚੇਅਰਮੈਨ ਸੀਗਾ, ਹੁਣ ਤਾਂ ਪਤਾ ਨਹੀਂ ਨੀਵ ਦੀ ਬਸ ਹੋ ਗਈ ਆ। ਝੰਡਾ ਸੀਗਾ ਚੌਧਰੀ ਉੱਥੋਂ ਦਾ। ਅੱਛਾ। ਉਹ ਵੀ ਉਹਦੀ ਵੀ ਬਸ ਹੋ ਗਈ। ਇੱਕ ਕਈ ਆਉਣੀ ਦੁਨੀਆ, ਕਈ ਤੁਰੀ ਜਾਂਦੀ। ਦੇਖੋ ਜੀ ਕਿਵੇਂ ਲੋਕ ਜਿਹੜੇ ਉੱਤੇ ਸੀ ਸਤਾ ਦੇ, ਉਹ ਥੱਲੇ ਆ ਗਏ। ਮੈਨੂੰ ਬੜੀ ਗੱਲ ਯਾਦ ਆ, ਕੋਈ ਗੱਲਾਂ ਮੈਂ ਗਲਤ ਤਾਂ ਨਹੀਂ ਕਰੀ ਜਾਂਦਾ। ਨਹੀਂ, ਬੜੀ ਵਧੀਆ ਗੱਲ। ਸਾਡੇ ਨਾਲ ਗੁੱਜਰ ਤੇ ਰਾਜਪੂਤ ਤੇ ਵੋਟਾਂ ਮਾਟਾਂ ਜਦੋਂ ਪੈਂਦੀਆਂ ਸੀ, ਝੱਬਰਾਂ ਵਾਲੇ ਘੁਮਿਆਰਾਂ ਨੂੰ ਕੁੱਟਦੇ ਮਾਰਦੇ ਸੀਗੇ, ਧੱਕੇਸ਼ਾਹੀ ਕਰਕੇ ਵੋਟਾਂ ਜਿੱਤ ਜਾਂਦੇ ਸੀ। ਉਹਨਾਂ ਘੁਮਿਆਰਾਂ ਕਿਹਾ ਕੁੱਟ ਮਾਰ ਖਾਈ ਜਾਵੋ, ਇਹਨਾਂ ਆਪਣੀਆਂ ਅੱਗਾਂ ਧਰਦੀਆਂ। ਅੱਛਾ। ਉਹ ਜ਼ਮੀਨਾਂ ਸਾਰੀਆਂ ਰਾਜਪੂਤਾਂ ਤੋਂ ਲੈ ਗਏ, ਗੁੱਜਰਾਂ ਕੋਲ ਹਜੇ ਕੋਈ ਥੋੜ੍ਹੀ ਰਹਿੰਦੀ। ਹੁਣ ਉਹ ਅੱਗਾਂ ਧਰਦੇ, ਉਹਨਾਂ ਦੀਆਂ ਆੜਤਾਂ, ਉਹਨਾਂ ਦੇ ਕਾਰੋਬਾਰ, ਸੈਲਰ, ਸਭ ਕੁਛ ਉਹਨਾਂ ਦਾ ਹੈਂ, ਤੇ ਉਹ ਅੱਗਾਂ ਹੀ ਧਰਨਾ। ਹੁਣ ਉਹਨਾਂ ਦੀ ਮਜ਼ਦੂਰੀ ਕਰਦੇ ਆ। ਇੱਥੋਂ ਪਤਾ ਲੱਗਦਾ ਕਿ ਬੰਦਾ ਜਿਹੜਾ ਨਾ ਮਿਹਨਤ ਵਾਲਾ, ਹਾਂਜੀ, ਉਹ ਹਮੇਸ਼ਾ ਉੱਤੇ ਜਾਂਦਾ। ਜਿਹੜਾ ਹੁੰਦਾ ਨਾ ਆਪਣੀ ਨਾਮ ਪ੍ਰਸਤ, ਜਿਹੜਾ ਆਪਣੇ ਆਪ ਨੂੰ ਚੌਧਰੀ ਮੰਨਦਾ, ਘਰ ਦਾ ਚੌਧਰੀ। ਅੱਜ ਕੱਲ੍ਹ ਤੇ ਘਰ ਦੇ ਚੌਧਰੀ ਨੇ, ਪਿੰਡਾਂ ਦੇ ਅੱਗੇ ਹੁੰਦੇ ਸੀ ਚੌਧਰੀ 47 ਤੋਂ ਪਹਿਲੇ, ਕਿ ਜਿਨ੍ਹਾਂ ਦੀ ਪੂਰੇ ਪਿੰਡ ਆਲੇ ਦੁਆਲੇ ਪਿੰਡ ਮੰਨਦੇ ਸਨ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਸਾਡੇ ਇੱਕੋ ਮਸਜਿਦ ਸੀ, ਕੱਚੀ ਉਹ ਵੀ। ਅੱਛਾ, ਕੱਚੀ ਮਸਜਿਦ ਛੋਟੀ ਜਿਹੀ ਸੀਗੀ। ਤੇ ਸਿੱਖਾਂ ਦਾ ਗੁਰਦੁਆਰਾ ਵੀ ਸੀ ਕੋਈ? ਸੀਗਾ। ਅੱਛਾ, ਉਹ ਪੱਕਾ ਸੀ? ਉਹ ਪੱਕਾ ਸੀਗਾ। ਉਹ ਮਹੀਨੇ ਪਿੱਛੋਂ ਨਾ ਉਹ ਪਕਾਉਂਦੇ ਨੇ ਜੀ ਹਲਵਾ। ਅੱਛਾ। ਕਹਿਣਾ ਢੋਲਕੀ ਵਜਾਓ ਮੇਰੇ ਪਿਆਰਿਓ, ਥਾਲੀ ਵਿੱਚ 3 ਵੇਲਦਾ। ਉਹ ਅਸੀਂ ਤੁਸੀਂ ਸਾਰਿਆਂ ਨੇ ਖਾਣ ਤੁਰੇ ਜਾਣਾ ਬਾਲਾਂ ਨੇ, ਤੇ
ਪਿਆਰ ਮੁਹੱਬਤ ਸੀ ਤੁਹਾਡਾ। ਬੜਾ ਕੇ ਉਦੋਂ ਕੋਈ ਨਹੀਂ ਸੀ ਰੱਖ ਪਰਹੇਜ, ਝੂਠ ਸੱਚ ਸਭ ਖਾਈ ਜਾਂਦੇ ਸੀ ਲੋਕ। ਸਹੀ ਹੋ ਗਿਆ। ਹਾਂ ਅੱਛਾ ਬਜ਼ੁਰਗੋ, ਇਹ ਦੱਸੋ ਕਿ ਆਲੇ ਦੁਆਲੇ ਪਿੰਡ ਦੇ ਖੂਹ ਵੀ ਲੱਗੇ ਹੋਣੇ ਨੇ? ਹਾਂਜੀ ਸੀਗੇ ਖੂਹ ਬਹੁਤੇ। ਹੂੰ। ਪਹਿਲਾਂ ਤੇ ਸਾਡੇ ਵੱਡੇ ਬੁੜੇ ਦੱਸਦੇ ਆ ਵੀ ਕੱਚਾ ਖੂਹ ਬਣਾਇਆ, ਕੱਚਾ ਇੱਕ, ਅੱਛਾ। ਜਿਵੇਂ ਨਾ ਖੂਹ ਪਾਣੀ ਭਰਨ ਵਾਲੀ, ਹੂੰ। ਤੇ ਇੱਕ ਮਹਿ ਦੀ ਖੱਲ ਹੁੰਦੀ ਸੀ ਚੰਗੀ ਤਕੜੀ, ਅੱਛਾ। ਉਹਦੇ ਨਾਲ ਉਹ ਜਿਵੇਂ ਇੱਕ ਬੋਕਾ ਨਹੀਂ ਹੁੰਦਾ, ਹਾਂਜੀ। ਉਹ ਬੋਕਾ ਬਣਾ ਕੇ ਤੇ ਢੱਗੇ ਮੋਰੇ ਜੋੜਨੇ, ਉਹ ਖਿੱਚ ਖੁੱਚ ਕੇ ਗਾਂ ਲੈ ਜਾਣਾ, ਉਹ ਦੋਨੇ ਫੜਨਾ, ਢੇਰੀ ਕਰਨਾ, ਕੋਈ ਇੱਕ ਅੱਧਾ ਕਿਆਰਾ ਭਰਨਾ, ਅੱਛਾ। ਤੇ ਕਈ ਵਾਰੀ ਵਿੱਚ ਡਿੱਗ ਪੈਣਾ ਉਹਦੇ ਖੂਹ ਦੇ, ਨਾ ਸਾਂਭਿਆ ਜਾਣਾ। ਹੂੰ। ਫਿਰ ਬਾਅਦ ਚ ਪੱਕੇ ਹੋ ਗਏ, ਉਹ ਤੁਸੀਂ ਤਾਂ ਕਦੇ ਦੇਖੇ ਹੀ ਨਹੀਂ ਹੋਣੇ, ਇੱਧਰ ਪਿੰਡੀ ਸਲਾਮਾਬਾਦ ਵੱਲ ਤਾਂ ਚੱਲਦੇ ਆ ਜੀ, ਅੱਛਾ। ਤੇ ਉੱਠ ਜੋੜੇ ਹੋਣੇ, ਹੂੰ। ਤੇ ਉਹ ਫਿਰ ਪੱਕੇ ਹੋਣੇ, ਕਹਿਣਾ ਵਾਹ ਵੀ ਵਾਹ ਬੜਾ ਆਰਾਮ ਹੋ ਗਿਆ। ਉਹ ਤੋਂ ਬਾਅਦ ਆ ਇੰਜਣ ਆ ਗਏ, ਫਿਰ ਉਹ ਤੋਂ ਆਰਾਮ ਹੋ ਗਿਆ। ਹੁਣ ਬਿਜਲੀ ਆ ਗਈ, ਹੁਣ ਉਦੋਂ ਆਰਾਮ ਹੋ ਗਿਆ। ਹੁਣ ਸੂਰਜੀ ਤਵਨ ਆਈ ਤੋਂ ਲੈਣ ਲੱਗ ਗਏ, ਹੁਣ ਉਦੋਂ ਆਰਾਮ ਹੋ ਗਿਆ। ਇਸ ਤਰ੍ਹਾਂ ਹੀ। ਹੁਣ ਬੁੜੀਆਂ ਅੱਗੇ ਰੋਟੀ ਪਾਣੀ ਹਰ ਕੰਮ ਕਰਨੀ, ਡੱਕਾ ਨਹੀਂ ਤੋੜਦੀਆਂ, ਮੋਬਾਈਲ ਲਾ ਲਿਆ, ਹੈਲੋ ਮੈਂ ਰੋਟੀ ਪਕਾਉਣੀ ਆ, ਆਹ ਕੁਛ ਹੁਣ ਹੁੰਦਾ ਵਾ, ਇਸ ਤਰ੍ਹਾਂ ਤੇ ਹੀ ਹੈ ਜੀ, तो ਕਰਦੀਆਂ ਕੱਖ ਬੇਸ਼ੱਕ। ਨਹੀਂ, ਬੰਦੇ ਭੈਣ ਤੋਂ ਸਦਾਈ ਹੋਈ ਜਾਂਦੇ ਆ, ਕਰਜ਼ਾ ਸਿਰ ਚੜੀ ਜਾਂਦਾ। ਸਹੀ ਗੱਲ ਹੈ ਜੀ, ਸਹੀ ਨਹੀਂ ਗੱਲ। ਮੈਂ ਮਖੌਲ ਨਹੀਂ ਕਰਦਾ। ਨਹੀਂ ਨਹੀਂ, ਇਹ ਗੱਲਾਂ ਬਿਲਕੁਲ ਸੱਚੀਆਂ। ਉਹ ਮਾੜਾ ਜਿਹਾ ਘੂਰੇ ਨਾ, ਤੇ ਉਸ ਵੇਲੇ ਆਰਾਮ ਨਾਲ ਲੀੜੇ ਵੀ ਭੇਜ ਜਾਂਦੇ ਇਹਨਾਂ ਦੇ, ਅੱਜ ਕੱਲ੍ਹ ਦੀ ਮੰਡੀਰ ਦੇ। ਅਸੀਂ ਤਾਂ ਛਿੱਤਰ ਫੇਰ ਕੇ ਰੱਖਦੇ ਸੀਗੇ। ਅੱਛਾ। ਹਾਂ ਤੁਹਾਡੇ ਤੋਂ ਤੁਹਾਡੀਆਂ ਬੇਗਮਾਂ ਡਰਦੀਆਂ ਸੀ? ਲੈ ਥੋੜੀਆਂ ਜੀਆਂ ਕਿਤੇ, ਹੁਣ ਨਹੀਂ ਡਰਦੀਆਂ। ਹੁਣ ਤੇ ਫੋਨ ਕਰਦੀਆਂ, ਕਿੱਥੇ ਬੈਠੇ ਹੋ? ਕਿੱਥੇ ਬੈਠੇ ਆ? ਬੰਦਿਆਂ 'ਚ ਯਾਰਾਂ ਕੋ ਵੀ ਨਹੀਂ ਬਹਿਣ ਦਿੰਦੀਆਂ। ਨਾ ਨਾ ਛੇਤੀ ਅਭੀ ਕਰ ਨੂੰ ਆ ਹੂੰ। ਹੈ। ਉਸ ਵੇਲੇ ਫਿਰ ਮੇਰੇ ਵਰਗੇ ਦੇ ਅੱਧੇ ਲੀੜੇ ਲਿਪੜੇ ਹੁੰਦੇ ਭਜਦਾ ਘਰ ਨੂੰ, ਹਾਂਜੀ। ਕਿਤੇ ਬੇਗਮ ਨਾ ਰੁੱਸ ਜੇ। ਸਹੀ ਗੱਲ ਹੈ ਜੀ ਬਾਬਾ ਜੀ, ਬੜਾ ਤਜਰਬਾ ਤੁਹਾਡਾ। ਹਾਂ ਅੱਛਾ ਬਜ਼ੁਰਗੋ, ਜਿਹੜੇ ਪਿੰਡ ਦੇ ਆਲੇ ਦੁਆਲੇ ਖੂਹ ਲੱਗੇ ਸੀ, ਉਹਨਾਂ ਦੇ ਕੋਈ ਨਾਂ ਵੀ ਵੱਜਦੇ ਹੋਣੇ ਨੇ? ਕੀ ਨਾਂ ਸੀ ਖੂਹਾਂ ਦਾ ਨਾਂ। ਤੁਹਾਡਾ ਜਿਹੜਾ ਖੂਹ ਵਗਦਾ ਸੀ? ਨਾਵਾਂ ਨੂੰਵਾਂ ਦਾ ਹੁਣ ਮੈਨੂੰ ਨਹੀਂ ਪਤਾ ਨਾ, ਉੱਥੇ ਕਾਹਦਾ ਸਾਂਝੇ ਰਲ ਮਿਲ ਕੇ ਲਾਉਂਦੇ ਸੀ ਲੋਕ। ਹਾਂ ਮੈਂ ਤਾਂ ਛੋਟਾ ਹੀ ਸੀਗਾ, ਹੂੰ। ਤੇ ਉਦੋਂ ਬਾਹਰ ਅੰਦਰ ਪੈਲੀਆਂ ਦਾ ਵੀ ਨਹੀਂ ਸੀ ਪਤਾ, ਅੱਛਾ। ਤੇ ਘਰਾਂ ਦਾ ਪਤਾ ਸੀ ਵੀ ਇੱਥੇ ਫਲਾਣੇ ਦਾ, ਇੱਥੇ ਫਲਾਣੇ ਦਾ, ਇੱਥੇ ਸਿੱਖਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ? ਨਹੀਂ ਮੁਸਲਮਾਨਾਂ ਦੇ, ਅੱਛਾ। ਆਪਦੇ ਮੁਸਲਮਾਨਾਂ ਦੇ ਘਰਾਂ 'ਚ ਹੀ ਫਿਰਦੇ ਫਿਰਦੇ ਰਹਿੰਦੇ। ਹਾਂ, ਅੱਛਾ, ਜਦੋਂ ਕੋਈ ਸ਼ਾਪਿੰਗ ਕਰਨੀ ਹੁੰਦੀ, ਵਿਆਹ ਸ਼ਾਦੀ ਦਾ ਦਹੇਜ ਲੈਣਾ ਹੁੰਦਾ ਸੀ, ਹਾਂਜੀ ਕਿਹੜੇ ਸ਼ਹਿਰ ਜਾਂਦੇ ਸੀ ਜ਼ਿਆਦਾ? ਸ਼ਹਿਰ ਉਹ ਤੇ ਜਿਵੇਂ ਹੁਣ ਸਾਨੂੰ ਆ ਫਰੂਕਾਬਾਦ ਲੱਗਦਾ, ਹੂੰ। ਇਸ ਤਰ੍ਹਾਂ ਸਾਨੂੰ ਰੈਕੋਟ ਲੱਗਦਾ ਸੀਗਾ, ਅੱਛਾ। ਤੇ ਜਾਂ ਜਗਰਾਵਾਂ ਲੱਗਦੀਆਂ ਸੀ, ਅੱਛਾ। ਤਹਿਸੀਲ ਸੀ, ਜ਼ਿਲ੍ਹਾ ਲੁਧਿਆਣਾ ਸੀਗਾ। ਹੂੰ। ਹੁਣ ਉੱਥੇ ਤੇ ਖੈਰ ਯੂਨੀਵਰਸਿਟੀ ਬਣੀ ਸਿੱਖਾਂ ਦੀ, ਅੱਛਾ। ਉਹ ਤੇ ਬਹੁਤ ਤਰੱਕੀ ਕਰ ਗਿਆ ਜ਼ਿਲ੍ਹਾ, ਅੱਛਾ। ਤੇ ਜ਼ਮੀਨ ਤਾਂ ਖੈਰ ਉਦੋਂ ਵੀ ਚੰਗੀ ਸੀ, ਹੂੰ। ਮੋਟੀ ਸੀ, ਹਰ ਫਸਲ ਹੁੰਦੀ ਸੀਗੀ, ਬਾਗ ਬੂਗ ਵੀ ਲੱਗੇ ਹੋਣੇ ਨੇ? ਬਾਗ ਵੀ ਲੱਗੇ। ਕਾਹਦੇ ਬਾਗ ਸਨ ਜ਼ਿਆਦਾ? ਬਾਗ ਆ ਗਏ ਸੀਗੇ, ਮਾਲਟੇ ਮੁਲਟੇ ਦੇ, ਤੇ ਅੰਬ, ਤੇ ਉਹ ਗਡੇਸਾ ਖੱਤਰੀ ਹੁੰਦਾ ਸੀ, ਅੱਛਾ। ਉਹਦਾ ਬਾਗ ਸੀ, ਉੱਥੋਂ ਹੀ ਲੰਘ ਕੇ ਆਉਣਾ। ਪੜਨ ਜਾਂਦੇ ਸੀ ਬੱਸੀਆਂ ਮੁੰਡੇ। ਪੜ੍ਹਦੇ ਰਹੇ ਹੋ? ਨਹੀਂ ਅਸੀਂ ਨਹੀਂ, ਮੈਂ ਨਹੀਂ ਪੜਿਆ। ਅੱਛਾ। ਮੁੰਡੇ ਵੱਡੇ ਭਰਾ ਪੜਦੇ ਸੀਗੇ, ਅੱਛਾ, ਅੱਛਾ। ਤੇ ਉਦੋਂ ਜਾਂਦੇ ਜੁੰਦੇ ਸੀਗੇ, ਉਹ ਦੇਖਦੇ ਹੁੰਦੇ ਸੀ। ਤੇ ਪਿੰਡ ਦੇ ਵਿੱਚ ਮੇਲਾ ਕੋਈ ਲੱਗਦਾ ਸੀ ਨਹੀਂ ਕੋਈ ਨਹੀਂ ਸੀ ਲੱਗਦਾ। ਆਲੇ ਦੁਆਲੇ ਪਿੰਡਾਂ 'ਚ? ਆਲੇ ਦੁਆਰੇ ਤੇ ਲੱਗਦੇ ਹੀ ਸੀਗੇ ਦੂਰ ਨੇੜੇ, ਅੱਛਾ ਅੱਛਾ, ਨਹੀਂ ਸਾਡੇ ਕੋਲ ਨਹੀਂ ਸੀ ਲੱਗਦਾ। ਸਹੀ ਹੋ ਗਿਆ। ਹਾਂ ਨਾਲ ਕੋਈ ਨਹਿਰ ਨੂਰ ਜਾਂਦੀ ਸੀ? ਨਹਿਰ ਕੋਈ ਨਹੀਂ ਸੀ, ਛੋਟੇ ਰਜਵਾ ਸੀ, ਛੋਟੇ ਸੂਏ। ਹੂੰ। ਉਹ ਸਾਡੇ ਪਿੰਡ ਨੂੰ ਤੇ ਛਮਾਈ ਦੀ ਨਹਿਰ ਸੀਗੀ, ਅੱਛਾ ਤੇ ਜਣ ਜਿਹੜਾ ਡੇਰਾ ਸੀ, ਜਿਹੜਾ ਸਾਡਾ ਅਸਲੀ ਪਿੰਡ ਸੀ, ਉਹਨੂੰ 12 ਮਹੀਨੇ ਸੀਗੀ, ਅੱਛਾ। ਤੇ 2 ਰਜਵਾ ਸੀਗੇ, ਨਹਿਰਾਂ ਜਾਂਦੀਆਂ ਸੀ। ਨਹੀਂ ਦੱਸੋ ਕਿ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ ਉਦੋਂ ਕੀ ਹੋਇਆ ਸੀ ਤੁਹਾਡੇ ਪਿੰਡ ਵਾਲਿਆਂ ਨਾਲ? ਕਿਸ ਤਰ੍ਹਾਂ ਸਾਡੇ ਪਿੰਡ ਵਾਲਿਆਂ ਨਾਲ ਇਹ ਹੋਇਆ ਸੀਗਾ ਵੀ ਸਾਨੂੰ ਵਿੱਚ ਸੱਜਣ ਵੇਲੇ ਵੀ ਹੁੰਦੇ ਆ, ਹੂੰ। ਉਹਨਾਂ ਨੇ ਕਿਹਾ ਵੀ ਤੁਸੀਂ ਨਾ ਨਿਕਲ ਜਾਓ, ਕੱਲ ਨੂੰ ਤੁਹਾਡੇ ਤੇ ਪਰਸੋਂ ਨੂੰ ਹਮਲਾ ਪੈ ਹੋਣਾ ਵਾ। ਅੱਛਾ ਤੇ ਉਹ ਫਿਰ ਬੰਦੇ ਉੱਠ ਕੇ ਤਿਆਰ ਹੋ ਪਏ, ਮੀਂਹ ਪੈਂਦਾ ਸੀਗਾ, ਅੱਛਾ। ਤੇ ਨਿਕਲ ਤੁਰੇ। ਹੂੰ। ਵਿੱਚ ਫਿਰ ਮੋੜਨ ਵਾਲੇ ਆ ਗਏ ਅੱਛਾ ਵੀ ਨਹੀਂ ਸਾਨੂੰ ਡਰ ਆ, ਪਰਾਂ ਹਲਵਾਰੇ ਦੇ ਰਾਜਪੂਤ ਸੀਗੇ ਤੇ ਫੌਜੀ ਸੀਗੇ, ਤੇ ਉਹ ਸਾਨੂੰ ਮਾਰਨਗੇ, ਤੇ ਅੱਛਾ। ਤੁਸੀਂ ਇੱਥੇ ਜਾਵੋ ਨਾ। ਹੂੰ। ਤੇ ਖੈਰ ਉਹ ਵਿੱਚ ਕੋ ਬੰਦੇ ਉੱਥੇ ਰੁਕ ਗਏ, ਤੇ ਉਹ ਮੇਰਾ ਪਿਓ ਸੀ ਜਿਹੜਾ, ਉਹਨੇ ਮੈਨੂੰ ਬਾਹੋਂ ਫੜਿਆ, ਇੱਕ ਮੇਰੀ ਭੈਣ ਸੀ ਉਹਨੂੰ ਚੁੱਕਿਆ, ਤੇ ਇੱਕ ਸਾਡੇ ਪਿੰਡ ਦੇ ਰਾਜਪੂਤ ਹੀ ਸੀ, ਰੌਂਤ ਕਹਾਉਂਦੇ ਸੀ, ਉਹ ਸੀ ਨਾਲ, ਬੀਬੀ ਸੀ ਉਹਦੇ ਨਾਲ, ਹੂੰ। ਤੇ ਉਹ ਨਹੀਂ ਮੁੜੇ, ਤੇ ਉਹ ਸ਼ੇਰ ਗਾਉਂਦਾ ਤੁਰਿਆ ਹੋਵੇ। ਤੁਹਾਡਾ ਜੀ- ਵਾਲਦ? ਆਹੋ ਅੱਛਾ। ਜੀ, ਉਹ ਲੀਕ ਜਿਹਾ ਸ਼ੇਰਾ, ਲੀਕ ਤੇਰੀ ਰੁਲਦੀ ਫਿਰੇ, ਤੇ ਇਹੋ ਜਿਹਾ ਸ਼ੇਰ ਗਾਉਂਦਾ ਹੋਵੇ। ਅੱਛਾ। ਬਸ ਅਸੀਂ ਨਹੀਂ ਆਉਣਾ, 3 ਮਹੀਨੇ ਰਹਾਂਗੇ, ਇਹ ਜਾਂਦੇ ਜਾਣ ਮਾਰ ਨਹੀਂ ਜਾਣਾ। ਹੈਂ ਉਹ ਪਿੰਡ ਹੀ ਰਹੇ? ਹੈਂ ਤੁਸੀਂ ਪਿੰਡ ਹੀ ਰਹੇ? ਨਹੀਂ ਅਸੀਂ ਫਿਰ ਉਹ ਵੀ ਆ ਗਏ ਮਗਰੋਂ, ਅੱਛਾ। ਉਹ ਰਾਏਕੋਟ ਥਾਣੇ 'ਚ ਆ ਗਏ ਨਾ, ਹੂੰ। ਉੱਥੇ ਕੋਈ ਬੰਦੇ ਵਾਕਫ ਵੀ ਹੁੰਦੇ ਆ, ਅੱਛਾ। ਤੇ ਫਿਰ ਉਹਨਾਂ ਦੇ ਘਰਾਂ ਘੁਰਾਂ ਦੇ ਵਿੱਚ ਐਵੇਂ ਠਹਿਰ ਠੂਰ ਗਏ, ਉੱਥੇ ਕੋਈ 2-3 ਮਹੀਨੇ ਜਿਹੜੇ ਰਿਹਾ ਕੈਂਪ, ਉੱਥੇ ਰਹੇ ਆ। ਤੁਹਾਡੇ ਵਾਲਦ ਸਾਹਿਬ ਤੁਹਾਡੇ ਨਾਲ ਸੀ, ਵਾਲਦਾ ਨਹੀਂ ਸੀ ਨਾਲ? ਵਾਲਦਾ ਵੀ ਨਾਲ ਹੀ ਸੀ। ਅੱਛਾ, ਵਾਲਦਾ ਵੀ ਨਾਲ। ਉਹ ਮੁੜ ਕੇ ਫੀਮ ਜੋ ਖਾਂਦਾ ਸੀ, ਤੇ ਫੀਮ ਲੱਭੀ ਨਾ ਮਰ ਗਿਆ, ਕਿੱਥੇ? ਉੱਥੇ ਰਾਏਕੋਟ ਹੀ ਮਰ ਗਿਆ ਥਾਣੇ 'ਚ ਹੀ, ਉੱਥੇ ਜ਼ਿਲ੍ਹੇ 'ਚ ਪਿੱਛੇ ਹਿੰਦੁਸਤਾਨ 'ਚ ਹੀ। ਅੱਛਾ, ਫੀਮ ਨਹੀਂ ਲੱਭੀ ਉਹਨਾਂ ਨੂੰ? ਫਿਰ ਉਹ ਲੱਭੀ ਨਾ ਮਰ ਗਿਆ, ਮਰੋੜੇ ਮਰਾੜੇ ਲੱਗੇ ਰਹੇ। ਹਾਂ
ਅੱਛਾ ਫਿਰ ਉੱਥੇ ਦਫਨਾਤਾ। ਅੱਛਾ ਉੱਥੇ ਦਫਨਾਤਾ। ਹਾਂ ਸਹੀ ਹੋ ਗਿਆ। ਹਾਂ ਅੱਛਾ ਫਿਰ ਤੁਸੀਂ ਉੱਥੇ ਰਹੇ ਕੈਂਪ ਦੇ ਵਿੱਚ? ਹਾਂਜੀ। ਕੈਂਪ ਕਿੱਥੇ ਲੱਗਾ ਸੀ? ਉੱਥੇ ਰਾਏਕੋਟ। ਅੱਛਾ ਰਾਏਕੋਟ। ਹਾਂਜੀ ਕਿੰਨੇ ਦਿਨ ਉੱਥੇ ਰਹੇ? ਮੇਰਾ ਖਿਆਲ ਆ ਕੋਈ ਮਹੀਨਾ ਡੇਢ ਦੋ ਰਹੇ ਹੋਣੇ, ਮੈਨੂੰ ਹੁਣ ਯਾਦ ਨਹੀਂਗਾ, 2-3 ਮਹੀਨੇ ਰਹੇ ਹੋਣੇ। ਕੀ ਮਿਲਦਾ ਸੀ ਖਾਣ ਨੂੰ? ਖਾਣ ਨੂੰ ਕਿੱਥੋਂ, ਆਪਣੇ ਘਰਾਂ ਤੋਂ ਰਾਤ ਨੂੰ ਮੁੰਡੇ ਜਾਂਦੇ ਸੀ ਜਿਹੜੇ ਤੁਹਾਡੇ ਵਰਗੇ ਸੀ ਹਿੰਮਤ ਵਾਲੇ, ਅੱਛਾ ਉਹ ਕੋ ਰਾਤ ਨੂੰ ਕੋ ਦਾਣੇ ਚੁੱਕ ਲਿਆਉਣੇ। ਹੂੰ। ਮੱਕੀਆਂ ਹੁੰਦੀਆਂ ਸੀਗੀਆਂ, ਮੱਕੀ ਬਹੁਤ ਬੀਜਦੇ ਸਾਡੇ, ਅੱਛਾ ਤੇ ਕੋ ਛੱਲੀਆਂ ਛੁੱਲੀਆਂ ਲੈ ਆਉਣੀਆਂ, ਤੇ ਹੂੰ। ਉਹ ਗੁਜ਼ਾਰਾ ਮੁਜ਼ਾਰਾ ਕਰੀ ਕੁਰੀ ਜਾਣਾ। ਸਹੀ ਹੋ ਗਿਆ ਹਾਂ। ਸਹੀ ਹੋ ਗਿਆ। ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਮਹੀਨੇ ਬਾਅਦ ਨਿਕਲੇ ਉੱਥੋਂ, ਹਾਂਜੀ ਫਿਰ ਕਿੱਧਰ ਨੂੰ ਆਏ? ਫਿਰ ਆ ਕਸੂਰ ਵਾਲੀ ਸੜਕ ਜਿਹੜੀ ਆਉਂਦੀ ਆ ਹੂੰ। ਗੰਡਾ ਸਿੰਘ ਵਾਲੀ ਸਾਈਡ ਤੋਂ ਦੀ, ਅੱਛਾ ਇੱਧਰ ਦੀ ਆਏ ਤੁਰਦੇ ਹੀ ਆਏ ਹੋ? ਤੁਰ ਕੇ। ਰਾਹ ਦੇ ਵਿੱਚ ਕੋਈ ਹਮਲੇ ਹੋਏ ਤੁਹਾਡੇ ਉੱਤੇ? ਹੋਏ ਅੱਗੇ ਸੀਗਾ ਉਹ, ਦੇਖ ਮੈਨੂੰ ਉਹਦੇ ਭੁੱਲ ਗਿਆ ਨਾ, ਤੇ ਉਹ ਉੱਥੇ ਨਾ ਐ ਕੈਂਪ 'ਚ ਪਏ ਆ, ਹੂੰ। ਤੇ ਪੁੰਜੇ ਹੀ ਪੈਂਦੇ ਪੁੰਦੇ ਹੁੰਦੇ ਸੀ। ਅੱਛਾ। ਕੋਈ ਗੱਡੇ ਗੁੱਡੇ ਹੋਣੇ ਜ਼ਿਮੀਂਦਾਰਾਂ ਦੇ, ਕੋਈ ਹੂੰ। ਗੱਡਿਆਂ ਤੇ ਪੈ ਜਾਣਾ, ਕਿਸੇ ਨੇ ਪੁੰਜੇ ਪੈ ਜਾਣਾ, ਤੇ ਉਹ ਕੁੜੀਆਂ ਰਾਤ ਨੂੰ ਬਾਹਰ ਪਿਸ਼ਾਬ ਸ਼ੂਬ ਜਾਣਾ ਸੀਗਾ, ਹੂੰ। ਤੇ ਮੁੰਡੇ ਲੈ ਕੇ ਨਾ ਉਹਦਾ ਭਰਾ ਨਾਲ ਗਿਆ, ਤੇ ਅੱਛਾ ਉਹ ਫੌਜੀਆਂ ਨੇ ਉਹ ਕੁੜੀ ਇੱਕ ਖਿੱਚ ਲਈ। ਅੱਛਾ ਜਿਹੜੇ ਤੁਹਾਡੀ ਹਿਫਾਜ਼ਤ ਕਰਦੇ ਸੀ? ਹਾਂਜੀ ਹੂੰ। ਇਹ ਸੀਗੇ ਉਹ ਗੋਰੇ, ਉਹ ਕੀ ਗੋਰਖੇ? ਗੋਰਖੇ ਸੀਗੇ, ਹੂੰ। ਤੇ ਉਹ ਫਿਰ ਭਰਾ ਸੀ ਨਾਲ, ਉਹਨੇ ਮਾਰਿਆ, ਡੰਡਾ ਮਾਰਿਆ, ਕੀ ਮਾਰਿਆ ਫੌਜੀ ਦੇ। ਫੌਜੀ ਨੇ ਆ ਕੇ ਉਹ ਭੱਜਿਆ ਮਾਰ ਮੂਰ ਕੇ, ਅੱਛਾ ਅੱਗੋਂ ਕੈਂਪ 'ਚ ਆ ਗਿਆ, ਤੇ ਉੱਥੇ ਉਹਨੇ ਆ ਕੇ ਫੈਰ ਮਾਰਤਾ ਉਹਨੂੰ, ਉਸ ਮੁੰਡੇ ਨੂੰ? ਆ ਮੁੰਡੇ ਨੂੰ ਮਾਰਤਾ ਥਾਂ ਤੇ। ਹੂੰ। ਹੈਂ ਉਹਨਾਂ ਮੈਂ ਨਾਮ ਭੁੱਲਿਆ, ਉਸ ਸ਼ਹਿਰ ਪਿੰਡ ਦਾ, ਸ਼ਹਿਰ ਹੀ ਸੀ, ਉਹ ਵੀ ਤਹਿਸੀਲ ਹੀ ਸੀਗੀ। ਅੱਛਾ ਤੇ ਉਹ ਫਿਰ ਕਿਸੇ ਨੇ ਵੀ ਕੁਛ ਨਹੀਂ ਕੀਤਾ, ਉਹਨੂੰ ਫੜ ਫੁੜ ਕੇ ਫੌਜੀ ਲੈ ਗਏ। ਕੁੜੀ ਨੂੰ? ਨਹੀਂ ਮੁੰਡੇ ਨੂੰ, ਕਿ ਉਹ ਜਿਹੜਾ ਫੌਜੀ ਸੀਗਾ, ਅੱਛਾ ਮੁੰਡਾ ਤਾਂ ਮਾਰਤਾ ਉਹਨਾਂ ਨਹੀਂ ਨੇ। ਤੇ ਜਿਹੜੀ ਕੁੜੀ ਲੈ ਗਏ ਸੀ? ਕੁੜੀ ਤੇ ਫਿਰ ਆ ਗਈ ਨਾ, ਅੱਛਾ ਕੁੜੀ ਤੇ ਆ ਗਈ। ਉਹਨੇ ਭਰਾ ਨੇ ਇੱਜ਼ਤ ਬਚਾ ਲਈ, ਭੈਣ ਦੀ ਆਪਣੀ ਆਹੋ ਕੁਰਬਾਨੀ ਦੇ ਦਿੱਤੀ। ਆਹੋ ਕੁੜੀ ਤਾਂ ਆ ਗਈ, ਬਚਾ ਲਈ ਉਹਨੇ। ਹੂੰ। ਉਹਨੂੰ ਜੋ ਮਾਰਿਆ ਉਹਨੇ, ਫੌਜੀ ਨੇ ਆ ਕੇ ਉਹਨੂੰ ਮੁੰਡੇ ਨੂੰ ਆ ਮਾਰਿਆ। ਅੱਛਾ ਹਾਂ ਫਿਰ ਅੱਗੋਂ ਦੇ ਲਾ ਵੀ ਇੱਥੇ ਆ ਗਏ ਆਪਣੇ ਹੈਡ ਤੇ ਕਸੂਰ ਵਾਲੇ ਤੇ ਅੱਛਾ ਗੰਡਾ ਸਿੰਘ ਵਾਲੇ ਤੇ, ਉੱਥੋਂ ਫਿਰ ਉਹਨਾਂ ਕਹਿ ਲਓ ਜੀ ਆ ਹੁਣ ਪਾਕਿਸਤਾਨ ਆ ਗਿਆ, ਹੂੰ। ਹੁਣ ਤੁਸੀਂ ਜਾਓ। ਅਸੀਂ ਪਿੱਛਾ ਮੁੜ ਗਏ। ਅੱਛਾ ਹਾਂ ਪਾਣੀ ਪੂਣੀ ਵੀ ਪੀਂਦੇ ਸੀ, ਤੇ ਬਾਹਰੋਂ ਪਾਣੀ ਵੀ ਨਹੀਂ ਸੀ ਪੀਣ ਦਿੰਦੇ। ਪਾਣੀ ਕਿਉਂ ਨਹੀਂ ਸੀ ਪੀਣ ਦਿੰਦੇ? ਉਹ ਕਹਿੰਦੇ ਕੀ ਪਤਾ ਸੀ ਜ਼ਹਿਰ ਨਾ ਪਾਈ ਹੋਵੇ। ਅੱਛਾ ਹਾਂ ਤੇ ਫਿਰ ਇਸ ਤਰ੍ਹਾਂ ਦਾ ਹਾਲ ਸੀਗਾ। ਤੁਹਾਡੇ ਸਿਰਫ ਵਾਲਾ ਸਾਹਿਬ ਉੱਥੇ ਮਰੇ ਨੇ, ਹਾਂਜੀ ਬਾਕੀ ਸਾਰੇ ਸਹੀ ਸਲਾਮਤ ਸਾਰੇ ਆਏ? ਸਹੀ ਸਲਾਮ, ਅਸੀਂ ਕੈਂਪ ਕੋਈ ਸਾਡਾ ਨੁਕਸਾਨ ਨਹੀਂ ਹੋਇਆ, ਅੱਛਾ ਕੋਈ ਨੁਕਸਾਨ? ਪਹਿਲਾਂ ਹੀ ਅੱਗੋਂ ਨਿਕਲ ਆਏ ਆ। ਅੱਛਾ ਅੱਛਾ ਹਾਂ। ਅੱਛਾ ਅੱਛਾ ਇੱਥੇ ਫਿਰ ਕਸੂਰ ਆ ਗਏ? ਕਸੂਰ ਆ ਗਏ। ਕਸੂਰੋਂ ਐਸ ਪਿੰਡ ਕਿੱਦਾਂ ਆਣਾ ਪਿਆ? ਕਸੂਰੋਂ ਅਸੀਂ ਨਾ ਫਿਰ ਗੱਡੀਆਂ ਉਦੋਂ ਫ੍ਰੀ ਚੱਲਦੀਆਂ ਸੀ, ਹੂੰ। ਖਾਣੇ ਵਾਲ ਚਲੇ ਗਏ। ਅੱਛਾ ਉੱਥੇ ਇੱਕ 79 ਚੱਕ ਵਾ, ਹੂੰ। ਉੱਥੇ ਅਸੀਂ ਕੋਈ 10-11 ਜੀ ਸੀਗੇ, ਅੱਛਾ ਤੇ ਉਹ ਫੀ ਪੈਲੀ ਇੱਕ ਜੀ ਨੂੰ ਦਿੰਦੇ ਸੀ, ਅੱਛਾ। ਕੱਚੀ ਲਾਟ। ਹੂੰ। ਉਹ ਸਾਨੂੰ 10-11 ਕਿੱਲੇ ਜ਼ਮੀਨ ਦੇਤੀ ਉਹਨਾਂ ਨੇ, ਅੱਛਾ ਦਿੱਤੀ। ਸਾਡੇ ਉਹ ਪਿੰਡ ਦਾ ਸੀ ਉਬਰਸੀਰ ਸੀਗਾ, ਉੱਥੇ ਬੰਗਲੇ 'ਚ, ਹੂੰ। ਉਹਨੇ ਸਾਨੂੰ ਸਿਆਣ ਲਿਆ ਕੈਂਪ 'ਚ ਬੈਠਿਆਂ ਨੂੰ, ਅੱਛਾ ਉਹ ਫਿਰ ਉੱਥੇ ਲੈ ਗਿਆ। ਉੱਥੇ ਉਹਨਾਂ ਦੇ ਵੀ ਬੈਠੇ ਸੀ, ਜ਼ਮੀਨ ਵੀ ਸੀ, ਭੈਣ ਵੀ ਉਹਦੀ ਵਿਆਹੀ ਹੋਈ ਸੀ, ਅੱਛਾ ਤੇ ਉਹਨੇ ਕੋਈ ਸਾਨੂੰ ਕਿਸੇ ਨੂੰ ਕੰਮ ਤੇ ਡੰਗਰਾਂ ਮੋਰ ਲਾ ਲਿਆ, ਕਿਸੇ ਨੂੰ ਕਿਧਰੇ ਲਾ ਲਿਆ, ਤੇ ਉਹ ਆਪੋ ਆਪਣੇ ਧਿਆਨੇ ਲਾ ਲਏ ਕੰਮ ਦੇ। ਅੱਛਾ ਤੇ ਉੱਥੇ ਫਿਰ ਅਸੀਂ ਸਾਲ ਰਹੇ। ਹੂੰ। ਉਹ ਅਸੀਂ ਹਿੱਸਾ ਠੇਕਾ ਲਿਆ ਪੈਲੀ ਦਾ, ਅੱਛਾ ਤੇ ਸਾਨੂੰ ਤੂੜੀ ਨਾ ਦਿੱਤੀ ਉਹਨਾਂ ਨੇ, ਅੱਛਾ ਉਹ ਮੁਜ਼ਾਰਿਆਂ ਨੇ, ਫਕੀਰ ਸੀਗੇ ਉਹ। ਹੂੰ। ਉਹ ਬਾਅਦ ਚ ਸੀਗਾ ਜਿਹੜੇ ਅੱਜ ਤੂੜੀ ਨਹੀਂ ਦਿੰਦੇ, ਇਹ ਕੱਲ ਨੂੰ ਸਾਨੂੰ ਦਾਣੇ ਵੀ ਨਾ ਪਾਉਂਦੇ, ਅੱਛਾ ਤੇ ਉਹ ਸਾਡੇ ਮੋਰੋਂ ਨਾਨਾ ਸਾਡਾ ਗਿਆ, ਉਹਨੂੰ ਪਤਾ ਲੱਗਿਆ, ਹੂੰ। ਉਹ ਸਾਨੂੰ ਲੈ ਆਇਆ। ਅੱਛਾ ਉਹ ਫਿਰ ਅਸੀਂ ਇੱਥੇ ਢਾਬਾਂ ਦੇ ਕੋਲੇ ਰੱਤੀ ਟਿੱਬੀ ਆ ਅੱਛਾ ਪਿੰਡ, ਇੱਥੇ ਆ ਗਏ। ਹੂੰ। ਇੱਥੇ ਫਿਰ ਸਾਨੂੰ 5-6 ਕਿੱਲੇ ਜ਼ਮੀਨ ਮਿਲ ਗਈ ਕੱਚੀ ਲਾਟ ਦੀ, ਫਿਰ ਕੋਚਰ ਇੱਥੇ ਰਹੇ, ਤੇ ਇੱਥੇ ਫਿਰ ਬਿਮਾਰ ਹੋ ਗਏ, ਤਾਪ ਚੜ੍ਹਨ ਲੱਗ ਗਏ, ਬੁਰਾ ਹਾਲ, ਬੌਂਕੇ ਦਿਹਾੜੇ, ਮੰਗ ਪੈਣ ਕੇ ਖਾਣਾ, ਕੰਮ ਕਾਰ ਕੋਈ ਬਣਾ। ਅੱਛਾ ਫਿਰ ਇੱਥੋਂ ਛੱਡ ਕੇ ਚੀਚਾ ਪਤਨੀ ਚਲੇ ਗਏ, ਅੱਛਾ ਉੱਥੇ 15 ਚੱਕਾ ਚੀਚਾ ਪਤਨੀ ਦੇ ਨਾਲ, ਹੂੰ। 11 ਐਲ ਤੇ, ਉੱਥੇ ਫਿਰ ਆਪਦੀ ਮਿਹਨਤ ਮਜ਼ਦੂਰੀ ਕਰਦੇ ਰਹੇ, ਤੇ ਉੱਥੇ ਖਾਂਦੇ, ਅੱਛਾ ਫਿਰ ਉੱਥੇ ਰਹੇ ਸੀ। ਉੱਥੋਂ ਫਿਰ ਸਾਡੇ ਫਾਰਮ ਅਸੀਂ ਦਿੱਤੇ, ਪਰ 25 ਚੱਕ ਸੀ, ਅੱਛਾ। 71, 68, 69, 21 ਦਾ ਥਾਣਾ ਫਾਜ਼ਲ, ਹੂੰ। ਸ਼ੇਖ ਫਾਜ਼ਲ ਵਾਲਾ ਗਾਜ਼ੀਆਬਾਦ, ਅੱਛਾ ਉਧਰ ਦੇ ਦਿੱਤੇ। ਉਹ ਸਾਡਾ ਇੱਕ ਭਰਾ ਸੀ, ਤੇ ਉਹ ਪਟਵਾਰੀ ਨਾਲ ਲੜ ਪਿਆ, ਹੂੰ। ਉਹਨੇ ਉਹ ਫਾਰਮ ਹੀ ਸਾਡੇ ਪਤਾ ਨਹੀਂ ਕਿੱਥੇ ਪਵਾਏ, ਕਿਹੜੇ ਖੂਹ 'ਚ ਸਿੱਟੇ। ਦੁਬਾਰਾ ਫਿਰ ਅਸੀਂ ਦੁਬਾਰਾ ਮਸੰਨੇ ਦੇ ਕੇ ਝੂਠ ਸੱਚ ਮਾਰ ਕੇ ਅੱਗ ਲੱਗ ਗਈ, ਮਕਾਨ ਸੜ ਗਿਆ, ਫਾਰਮ ਸੜ ਗਏ, ਤੇ ਦੁਬਾਰਾ ਫਿਰ ਲਾਹੌਰੋਂ ਦੁਬਾਰਾ ਬਣਾ ਕੇ ਤੇ ਇੱਥੇ ਪਵਾਈ। ਇੱਥੇ ਫਿਰ ਜ਼ਮੀਨਾਂ ਜਿਹੜੀਆਂ ਚੰਗੀਆਂ ਸੀ ਉਹ ਲੋਕਾਂ ਪਵਾ ਲਈਆਂ, ਸਾਨੂੰ ਫਿਰ ਉਹ ਕਲਰ ਮੰਜਰ ਜਿਹੜਾ ਰਿਹਾ ਖੋਇਆ ਸੀ ਉਹ ਲੱਭਾ, ਉਹ ਅਸੀਂ ਪਵਾ ਲਿਆ। ਉਹ ਬਸ ਐਵੇਂ ਆਬਾਦ ਕਰਦਿਆਂ ਕਰਾਉਂਦਿਆਂ ਆਹ ਦਿਨ ਆ ਗਏ ਆ। ਹੂੰ। ਜਦੋਂ ਉਹਦੀ ਆਮਦਨ ਆਉਣ ਲੱਗੀ, ਉਦੋਂ ਆ ਮੋਟਰਵੇ ਆ ਗਈ। ਅੱਛਾ ਇੱਥੇ ਮੋਟਰਵੇ ਲੰਘ ਗਈ ਤੁਹਾਡੀ ਆਹੋ ਗਾਲੀਆਂ ਚੋਂ? 8 ਪੈਲੀਆਂ, 8.25 ਸੀ ਇੱਥੇ ਸਾਡੀਆਂ, ਹੂੰ। ਵਿਚਾਲ ਦੀ ਲੰਘੀ। 3 ਪੈਲੀਆਂ ਦਾ ਮੇਰਾ ਖਿਆਲ ਲੱਖ ਕੁ ਰੁਪਈਆ ਉਹਨਾਂ ਦਿੱਤਾ ਮੈਨੂੰ। ਬਸ ਆਹ
ਤੇ ਉਹ ਫਿਰ ਫੈਸਲਾਬਾਦ ਮੈਂ ਥਾਂ ਲਿਆ ਉਹਦਾ, ਹੂੰ ਤੇ ਉਹ ਮੁੜ ਕੇ ਮੇਰੇ ਤੋਂ ਛੱਤਿਆ ਨਾ ਗਿਆ। ਅੱਛਾ ਮੁੰਡੇ ਪੜ੍ਹ ਪੁੜ ਕੇ ਜਵਾਨ ਹੋ ਗਏ, ਅੱਛਾ ਤੇ ਮੁੰਡਾ ਵੱਡੇ ਨੇ ਪ੍ਰੈਸ ਪ੍ਰਿੰਟਿੰਗ ਦਾ ਕੈਮਰੇਗ੍ਰਾਫੀ ਦਾ ਡਿਪਲੋਮਾ ਕੀਤਾ, ਲਾਹੌਰ ਉਰਦੂ ਬਾਜ਼ਾਰ 'ਚ ਪੇਪਰ ਵੇਚਦਾ। ਅੱਛਾ ਉਹ ਕਹਿੰਦਾ ਅੱਬਾ ਹੁਣ ਇਹਨੂੰ ਵੇਚ, ਤੇ ਹੁਣ ਸਾਡੇ ਵਿਆਹ ਨਹੀਂ ਹੋ ਸਕਦੇ ਹੂੰ ਕਿਉਂਕਿ ਹੁਣ ਬੇਰੁਜ਼ਗਾਰੇ ਆ ਅਸੀਂ, ਤੇ ਜ਼ਮੀਨ ਸੜਕ 'ਚ ਆ ਗਈ ਆ, ਤੇ ਜਿਹੜੇ ਕਮਾਉਂਦਾ ਰਿਹਾ ਸਾਡੇ ਤੇ ਲਾਉਂਦਾ ਰਿਹਾ, ਤੇ ਉਹ ਫਿਰ ਮੈਂ ਵੇਚਤਾ। 3 ਲੱਖ ਦਾ ਵਿਕਿਆ ਉਹ। ਓਹੋ ਉਹ ਇੱਕ ਮੁੰਡੇ ਤੇ 2.5 ਲੱਖ ਲੱਗ ਗਿਆ, 50,000 ਬਚਿਆ। ਹੂੰ ਉਹ ਮੈਨੂੰ ਕਹਿਣ ਲੱਗਾ ਵੀ ਤੂੰ ਮੈਨੂੰ ਦੇ ਦੇ, ਤੇ ਮੈਂ ਕੋਈ ਆਪਦਾ ਕਾਰੋਬਾਰ ਕਰਾਂ। ਜਿਹੜੀ ਨੌਕਰੀ ਆ, ਨੌਕਰੀ ਰਹਿ ਜਾਂਦਾ ਬੰਦਾ, ਅੱਛਾ ਜਦ ਨੂੰ ਉਹਨੂੰ ਪਿਲਸਣ ਮਿਲਣੀ ਆ ਉਦੋਂ ਨੂੰ ਧੀਆਂ ਬਹੁਤ ਜਵਾਨ ਹੋ ਜਾਂਦੇ ਆ, ਉਹ ਸਾਰੀ ਉਮਰ ਨੌਕਰ ਦਾ ਨੌਕਰ ਸਹੀ ਰਹਿਣਾ। ਮੈਂ ਤੇ ਆਪਣਾ ਕਰਨਾ, ਤੇ ਮੈਂ ਨਿਗਾ ਨੌਕਰੀ ਕਰਨੀ। ਹੂੰ ਨੌਕਰੀ ਲੱਭਦੀ ਸੀ, ਹਸਪਤਾਲ ਨਹੀਂ ਕੀਤੀ ਉਹਨੇ। ਅੱਛਾ ਮੈਂ ਚਲੋ ਆਪਣਾ ਕਰ। ਉਹ 50,000 ਲੈ ਕੇ ਉਹਨੇ ਉਹ ਕੰਮ ਆਪਣਾ ਰੇੜ ਲਿਆ। ਉਹ ਆਪਣੇ ਕਰਾਚੀਓਂ ਕੋ ਮਾਲ ਮੂਲ ਆਉਂਦਾ, ਕਰਾਚੀ ਦਾ ਕੋਈ ਸੇਠ ਆ, ਉਹ ਬਾਹਰਲੇ ਮੁਲਕ ਦਾ, ਅਮਰੀਕਾ ਦਾ, ਬਰਤਾਨੀਆ ਦਾ ਪੇਪਰ ਮੰਗਵਾਉਂਦਾ, ਉਹ ਡੀਲਰ ਆ ਵੱਡਾ, ਉਹ ਫਿਰ ਇਹਨਾਂ ਨੂੰ ਦਿੰਦਾ, ਲਾਹੌਰ ਵਾਲਿਆਂ ਡੀਲਰਾਂ ਨੂੰ। ਸਹੀ ਇਹ ਅੱਗੋਂ ਛੋਟੇ ਦੁਕਾਨਦਾਰ ਲਿਜਾਂਦੇ ਆ, ਕੋਈ ਕਸੂਰ ਦਾ ਲੈ ਗਿਆ, ਕੋਈ ਭੌਲਪੁਰ ਦਾ ਲੈ ਗਿਆ, ਕੋਈ ਕਿਤੋਂ ਆਪਣੇ ਇਲਾਕੇ 'ਚ ਤੁਰੇ ਫਿਰਦੇ ਫਿਰ ਸਹੀ ਮੈਂ ਹੋ ਗਿਆ। ਦਿੰਦੇ ਦਿੰਦੇ। ਤੇ ਅੱਲਾ ਦਾ ਸ਼ੁਕਰ ਆ, ਛੋਟੇ ਮੁੰਡੇ ਨੂੰ ਜਿਹੜਾ ਦਾ ਕਰਾਇਆ ਸੀਗਾ, ਹੂੰ ਤੇ ਉਹ ਨੌਕਰੀ ਉਹਨੂੰ ਵੀ ਨਹੀਂ ਲੱਭੀ। ਅੱਜ ਨੌਕਰੀਆਂ ਲੱਭਦੀਆਂ ਜਿਹਦੇ ਅੱਗੇ ਲੱਗੇ ਹੋਏ ਆ, ਦੂਏ ਨੂੰ ਨਹੀਂ ਲੱਭਦੀ। ਨਾ ਕੋਈ ਐਮਪੀਓ ਨੂੰ ਪੁੱਛਦਾ, ਐਮਪੀਓ ਜ਼ਿਆਦਾ ਜ਼ੋਰ ਮਾਰੂ ਤੇ ਸਕੂਲ 'ਚ ਕਿਸੇ ਨੂੰ ਲਵਾ ਦੂ, ਇੱਕ ਅੱਧੇ ਨੂੰ ਚਪੜਾਸੀ। ਚੌਂਕੀਦਾਰ ਜਾਂ ਚਪੜਾਸੀ, ਹੋਰ ਉਹ ਵੀ ਨਹੀਂ ਕੁਛ ਕਰਦਾ। ਉਹਦੇ ਆਪਣੇ ਨਹੀਂ ਮੁੱਕਦੇ, ਤੈਨੂੰ ਮੈਨੂੰ ਉਹਨੇ ਕੀ ਦੇਣਾ। ਇਸ ਤਰ੍ਹਾਂ ਹੀ ਹੈ। ਹਾਂ ਤੇ ਬੱਚਿਆਂ ਦੇ ਵਿਆਹ ਕਰ ਦਿੱਤੇ ਹੁਣ, ਕਰਤੇ ਹੁਣ। ਫਾਰਗ ਹੋ ਗਏ? ਹਾਂ ਮਾਸ਼ਾਅੱਲਾ, ਵੱਡਾ ਮੁੰਡਾ ਹੁਣ 14 ਕਰ ਗਿਆ ਪੋਤਾ, ਅੱਛਾ ਕੁੜੀਆਂ ਵੀ 12 14 ਕਰ ਮਾਸ਼ਾਅੱਲਾ ਗਈਆਂ, ਜੀ, ਮਾਸ਼ਾਅੱਲਾ। ਤੇ ਸਾਰੇ ਪੜ੍ਹਦੇ ਆ। ਕੰਮ ਚੰਗਾ ਮੁੰਡੇ ਦਾ, ਤੇ ਹੁਣ ਸਕੂਲੇ ਵੀ ਜਾਂਦੇ ਆ, ਟਿਊਸ਼ਨਾਂ ਵੀ ਦਿੰਦਾ। ਤੁਸੀਂ ਆਪਣੇ ਬੱਚਿਆਂ ਨੂੰ ਤਾਲੀਮ ਦਿੱਤੀ ਆ ਕੇ। ਹਾਂ ਸਹੀ ਆ ਗਿਆ, ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਪਿੰਡ ਚੇਤਾ ਆਇਆ ਕਦੀ ਆਪਣਾ? ਨਹੀਂ ਪਿੰਡ ਚੇਤੇ ਆ ਕੇ ਕਰਨਾ ਵੀ ਕੀ ਆ, ਹੁਣ ਉੱਥੇ ਮਰ ਕੇ ਤੇ ਉੱਥੋਂ ਨਿਕਲੇ ਆ। ਹੁਣ ਹੋਰ ਉੱਥੇ ਵਕਤ ਨੂੰ ਪਈਏ। ਹੁਣ ਉਹ ਕਿੰਨਾ ਹਾਲ ਮੰਦਾ ਹੁੰਦਾ ਉੱਥੇ ਮੁਸਲਮਾਨਾਂ ਦਾ, ਰੋਜ਼ ਖਬਰਾਂ ਸੁਣਦੇ ਆ। ਸਨ 65 'ਚ ਜਦ ਜੰਗ ਲੱਗੀ ਆ ਨਾ, ਹੂੰ ਮੈਂ ਜ਼ਿਆਦਾ ਤਾਂ ਨਹੀਂ ਗੱਲਾਂ ਕਰੀ ਜਾਂਦਾ। ਨਹੀਂ 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 ਸਨ 65 'ਚ ਜਦ ਜੰਗ ਲੱਗੀ ਆ, ਤੇ ਉਦੋਂ ਬੜਾ ਚਾਅ ਆ, ਉਹ ਡੇਗ ਲਿਆ, ਉਹ ਸਿੱਟ ਲਿਆ, ਉਹ ਸਿੱਟ ਲਿਆ। ਉਦੋਂ ਮੈਂ ਰੇੜੀਆ ਲਿਆਂਦਾ, ਅੱਛਾ ਤੋਰੀਆ ਵੇਚਣ ਗਿਆ, ਹੂੰ ਘਰ ਦੇ ਲੜਨ, ਉਹਦੇ ਦੇਣੇ ਉਹਦੇ ਦੇਣੇ। ਮੈਂ ਕਿਹਾ ਉਧਰ ਤਾਂ ਉੱਜੜ ਕੇ ਇੱਧਰ ਆ ਗਏ ਆ, ਅੱਛਾ। ਹੁਣ ਕਿੱਧਰ ਜਾਣਾ। ਹਾਂ 300 ਦਾ ਮੈਂ ਫਿਲਮ ਦਾ ਰੇੜੀਆ ਲਿਆ, ਅੱਛਾ ਤੇ ਵਿਗੇ ਦਾ ਤੋਰੀਆ ਖਣੀ ਕਿੰਨੇ ਦਾ ਵਿਕਿਆ ਉਹ ਮੈਨੂੰ ਯਾਦ ਨਹੀਂ। ਹੂੰ ਉਦੋਂ ਦਾ ਜਾਣੀ ਉਹ ਰੇੜੀਆ ਇੱਕ ਟੁੱਟ ਗਿਆ, ਦੂਆ ਲੈ ਲਿਆ, ਦੂਆ ਟੁੱਟ ਗਿਆ, ਤੀਆ ਲੈ ਰੇੜੂਏ ਦਾ ਤੁਹਾਨੂੰ ਚਸ ਪੈ ਲਿਆ। ਗਿਆ? ਤੇ ਉਹ ਸੁਣੀ ਜਾਂਦਾ। ਅੱਛਾ ਮੁੜ ਕੇ ਮੁੰਡਿਆਂ ਨੇ ਲਿਆਤਾ ਟੈਲੀਵਿਜ਼ਨ, ਹੂੰ ਅਗੇ ਤੂੰ ਇਹਦੇ ਤੇ ਖਬਰਾਂ ਸੁਣ ਲਿਆ ਕਰ। ਉਹ ਘਰ ਬਾਲ ਚੁੱਕ ਜਾਣ, ਡਰਾਮੇ ਦੇਖ। ਮੈਂ ਕਿਹਾ ਕੁੜੀ ਆ ਵੇਦਿਓ, ਪੜ੍ਹਨਾ ਕਿ ਡਰਾਮੇ ਦੇਖਣੇ? ਤੁਸੀਂ ਤਾਂ ਡਰਾਮੇ ਦੇਖੋਗੇ ਫਿਰ। ਹਾਂ। ਭੰਨੋ ਇਹਨੂੰ ਕੁੜੀ ਤੋੜ ਨੂੰ। ਅੱਛਾ ਚਲੋ ਭੰਨ ਤੋੜ ਕੇ ਤੇ ਦੇਤਾ ਭਾਂਡੇ ਵਾਲਿਆਂ ਨੂੰ, ਅੱਛਾ ਭੰਨ ਦਿੱਤਾ? ਭੰਨਤਾ। ਮੈਂ ਹੁਣ ਉੱਥੇ ਮੇਰੀ ਕੁੜ ਜੀ ਆ ਇੱਕ ਮਕਾਨ, ਉੱਥੇ ਉਹਨੂੰ ਰੱਖਣਾ ਰੇੜੀਏ, ਉੱਥੇ ਉਹਦੀਆਂ ਖਬਰਾਂ ਸੁਣਨੀਆਂ, ਬੰਦ ਕਰ ਦੇਣਾ। ਅੱਛਾ ਰੇੜੂਏ ਸੁਣਦੇ? ਬਾਜ਼ਾਰ ਗਾ ਸੁਣ। ਕਿਤੇ ਡਾਕਟਰ ਦਾ ਮਸ਼ਵਰਾ ਆ ਗਿਆ, ਹੂੰ ਕਿਤੇ ਜਰਾਇਦ ਵਾਲਿਆਂ ਕਿਹੜੇ ਦਾ। ਚੈਨਲ ਸੁਣਦੇ? ਇੰਡੀਆ ਦੇ ਚੈਨਲ ਸੁਣਦੇ ਕਿ ਪਾਕਿਸਤਾਨੀ? ਚੈਨਲ ਨਹੀਂ, ਦੋ ਚੱਲਦੇ ਆ, BBC ਨੇ ਬੰਦ ਕਰਤਾ ਵਾ। ਅੱਛਾ ਅਮਰੀਕਾ ਦਾ ਸੁਣਦਾ ਮੈਂ ਝਟਕ ਬਾਅਦ 'ਚ, ਪਹਿਲਾਂ ਤਾਂ ਉਹ ਵੀ ਨਹੀਂ ਚੱਲਦਾ ਗਾ। ਹੂੰ ਤੇ ਹਿੰਦੁਸਤਾਨ ਦਾ ਤੇ ਆਪਣਾ ਬਸ ਇਹ ਦੋ ਹੀ ਚੱਲਦੇ ਆ। ਅੱਛਾ ਤੇ ਚੀਨ ਦਾ ਜਿਹੜਾ ਉਹ ਵੀ ਚੱਲਦਾ, ਉਹਦਾ ਵੀ ਨਹੀਂ ਪਤਾ ਲੱਗਦਾ ਏਡਾ। ਅੱਛਾ ਆ ਬਸ ਇਹ 2-4 ਕੁ ਸੁਣਦਾ ਮੈਂ, ਤੇ ਗਾਣੇ ਸ਼ਾਉਣੇ ਮੈਂ ਨਹੀਂ ਸੁਣਦਾ ਅੱਛਾ ਗਾਣੇ ਗੋਣੇ ਨਹੀਂ ਨਾ। ਸੁਣਦੇ? ਸਵੇਰ ਨੂੰ ਹਈਆ ਲਲਫਾਰਾ ਵਾਲੇ ਆ ਜਾਂਦੇ ਆ, ਅੱਛਾ। ਮਸਲੇ ਮਸਾਇਲ ਸੁਣਦਾ ਰਹੀਦਾ। ਵਾਹ ਜੀ ਵਾਹ। ਉਹ ਇਹੋ ਜਿਹਾ ਕੁਛ ਨਹੀਂ ਜਾਂਦਾ, ਆਪਦੇ ਧਿਆਨੇ ਬੈਠਾ ਲੱਗਾ ਰਹਿੰਦਾ। ਤੇ ਮਾਈ ਹੈਗੀ ਆ? ਨਹੀਂ ਮਰ ਗਈ ਆ, ਅੱਛਾ ਮਰ ਗਈ ਹੈ, ਮਰ ਗਈ। ਤਾਂ ਹੀ ਏਡੇ ਆਜ਼ਾਦ ਫਿਰ ਰਹੇ ਵਾਹੋ ਹੈ। ਆਹ ਨਹੀਂ ਤੇ ਉਹ ਵੀ ਤੁਹਾਨੂੰ ਆਵਾਜ਼ਾਂ ਮਾਰਦੇ ਨੇ, ਡੇਰੇ ਤੋਂ ਬੁਲਾ ਕੇ ਲਿਆਓ ਮੇਰੇ ਪਾਸ। ਨਹੀਂ ਚੰਗਾ ਕਿਤੋਂ ਵੇਲੇ ਨਾ ਸਾਂਭ ਲਈ ਆ। ਹੈਂ? ਕਿਉਂਕਿ ਜੇ ਉਹ ਹਾਲਾਤ ਆ ਗਏ ਨੇ ਅੱਜ ਕੱਲ। ਮੈਂ ਕਿਹਾ ਫੌਤ ਹੋ ਗਈ, ਹੂੰ। ਮੈਂ ਕਿਹਾ ਜਾਣ ਦਿਓ, 9ਵਾਂ 40 ਨੂੰ ਰਹਿਣ ਦਿਓ, ਕਿ 9ਵਾਂ ਕਰਾ ਦਿਓ। ਇਹ ਤੁਹਾਡਾ 45 ਹੋ ਜਾਣਾ। ਨਾ ਮੰਨੇ, ਕਦੀ ਇੱਕ ਆ ਗਿਆ, ਕਈ ਦੋ ਆ ਗਿਆ, ਲਿਆਓ ਬਰੈਲਰ, ਲਿਆਓ ਬੋਤਲਾਂ, ਕੁੜੀ ਆ ਦਿਓ, ਨਾਲੇ ਕਰੋ ਬੁੜੀ ਮਾਰ ਲਈ, ਨਾਲੇ 60-70 ਹਜ਼ਾਰ ਦਾ ਨੁਕਸਾਨ ਕਰਾ ਲਿਆ। ਉਹ ਸਗੋਂ ਉਲਟੇ ਲੋਕ ਮੈਨੂੰ ਮਖੌਲ ਕਰਨ, ਕੀ ਕਹਿੰਦੇ? ਕਹਿੰਦੇ ਵੀ ਦੱਸ ਇਹ ਤਾਂ ਖਤਮ ਨਹੀਂ ਦਵਾਉਣ ਦਿੰਦਾ। ਹੂੰ। ਮੈਂ ਕਿਹਾ ਖਤਮ ਦਵਾਂਗੇ ਮੁੜ ਕੇ ਆ ਜੂਗੀ, ਜਾਂ ਉੱਥੇ ਉਹਦੇ ਹੱਥ 'ਚ ਫੜੀ ਇਹ ਜੰਨਤ। ਇਹ ਤੇ ਅਮਲਾ ਨੇ ਜਾਣਾ ਕਿਸੇ ਨੇ। ਇਸ ਤਰ੍ਹਾਂ ਹੀ ਹੈ ਜੀ, ਹਾਂ ਸਹੀ ਗੱਲ। ਚੰਗੀ ਨੇਕੀ ਕਰਾਂਗੇ, ਚੰਗਾ ਕਮਾਵਾਂਗੇ, ਕਿਸੇ ਦਾ ਹੱਕ ਨਖੱਕ ਦੀ ਪਛਾਣ ਕਰਾਂਗੇ, ਇੱਜ਼ਤ ਦਾ ਲਿਹਾਜ਼ ਕਰਾਂਗੇ। ਹਾਲਾਂਕਿ ਇਹ ਜਿਹੜੇ ਰਿਵਾਜ ਬਣੇ ਨੇ, ਹਾਂਜੀ ਇਹ ਹੁੰਦਾ ਤੇ ਐ ਸੀ ਕਿ ਕੋਈ ਫੌਤ ਹੋ ਜਾਂਦਾ ਸੀ, ਗਰੀਬਾਂ ਨੂੰ ਰੋਟੀ ਖਵਾਉਂਦੇ ਸੀ। ਹਾਂਜੀ। ਹੁਣ ਤੇ ਆਪਣੇ ਰਿਸ਼ਤੇਦਾਰਾਂ ਨੂੰ ਖਵਾਉਂਦੇ ਨੇ ਬਸ। ਨਹੀਂ ਮੈਂ ਤਾਂ ਨਹੀਂ ਮਸੀਤਾਂ ਦੇ ਮੈਂ ਤਾਂ ਦੇਖਿਆ ਨਹੀਂ ਅੱਜ ਤੱਕ ਗਰੀਬਾਂ ਨੂੰ ਖਵਾਉਂਦੇ।
ਜਦ ਵੀ ਕਿਸੇ ਨੇ ਖੋਹਣੀ ਆ ਨਾ ਤੇ ਗਰੀਬ ਤੋਂ ਹੀ ਖੋਹਣੀ ਆ, ਤਕੜਾ ਤਾਂ ਖੋਹਣੀ ਨਹੀਂ ਦਿੰਦਾ। ਆਵੇ ਨਾ ਮੇਰੇ ਕੋਲ ਡੰਡਾ ਫੜਿਆ ਹੋਇਆ, ਨੇੜੇ ਆਵੇਗਾ ਉਸ ਵੇਲੇ ਧੌਣ ਸਿੱਟੂਗਾ, ਜਿਹਦੇ ਕੋਲੇ ਹੀ ਨਹੀਂ ਆਇਆ ਉਹਦੇ ਕੋਲ ਤਾਂ ਉਹਨੇ ਖੋਹ ਹੀ ਲੈਣਾ। ਸਹੀ ਗੱਲ। ਹੁਣ ਗਰੀਬਾਂ ਨੂੰ ਕੌਣ ਦਿੰਦਾ? ਗਰੀਬ ਤਾਂ ਅੱਜ ਇੰਨਾ ਕੁ ਤੰਗ ਆ ਹੱਦੋਂ ਬਾਤ, ਉਹ ਤਾਂ ਵਿਚਾਰਾ ਆਪਦੇ ਟੁੱਕਰ ਦਾ ਵੀ ਔਖਾ ਵਾ। ਮਜ਼ਦੂਰੀ ਉਹਨੂੰ ਨਹੀਂ ਲੱਭਦੀ, ਹਰ ਸ਼ੈ ਮਹਿੰਗੀ ਆ। ਦੇਖਣਾ ਸਾਡੇ ਤੇ ਦਾਣੇ ਵੀ ਕਰਦੇ ਆ, ਬਾਲਣ ਵੀ ਕਰਦਾ ਵਾ ਤੇ ਦੁੱਧ ਵੀ ਕਰਦਾ ਵਾ, ਇੱਕ ਸਾਨੂੰ ਲੂਣ ਲੈਣਾ ਪੈਂਦਾ। ਹਰ ਸ਼ੈ ਸਾਡੀ ਘਰ ਦੀ, ਸਾਨੂੰ ਕੀ ਇਮਰਾਨ ਆ ਜਾਏ ਚਾਹੇ ਉਹਦਾ ਪਿਓ ਆ ਜਾਏ। ਹੁਣ ਇੱਥੇ ਇਮਰਾਨ ਨੇ ਮਹਿੰਗਾ ਕਰਤਾ, ਤੇ ਇਮਰਾਨ ਹੁਣ ਕੀ ਕਰੇ, ਆਧਾਰ ਲਿਆ ਤੇ ਸਾਨੂੰ ਦੇਈ ਜਾਂਦਾ, ਕਰਜ਼ਾ ਸਿਰ ਚੜੀ ਜਾਂਦਾ ਵਾ। ਅਸੀਂ ਤੁਸੀਂ ਆਈ ਕਹਿੰਦੇ ਉਹ ਮੋਟਰਵੇ ਗਹਿਣੇ ਧਰਤੀ, ਹਵਾਈ ਜਹਾਜ਼ਾਂ ਦਾ ਅੱਡਾ ਧਰਤਾ, ਹੁਣ ਧਰਨਾ ਹੀ ਆ ਉਹਨੇ, ਹੋਰ ਕਰਨਾ। ਹੁਣ ਇੱਕ ਮਿਸਾਲ ਹੈ, ਮੈਂ ਘਰ ਦਾ ਸਿਰ ਬਰਾਂ, ਜਦ ਬਾਲ ਬੱਚੇ ਨੇ ਮੰਗਣਾ ਤੇ ਮੈਂ ਫਿਰ ਕੋਈ ਨਾ ਕੋਈ ਪੈਲੀ ਧਰਨੀ ਆ, ਆਧਾਰ ਕਰਕੇ ਕਿੱਥੇ ਦਾਈਆਂ ਦੇਣਾ ਕਿਸੇ ਨੂੰ, ਕੋਈ ਆਪਦੀ ਕਬੀਲਦਾਰੀ ਸਾਂਭਣੀ ਆ। ਕਿਹਦਾ ਦਿਲ ਕਰਦਾ ਕਿ ਮੁਲਕ ਨੂੰ ਕਰਜ਼ਾਈ ਕਰ ਗਿਆ। ਹੋਰ ਦੇਖਣਾ ਮਾਸ਼ਾਅੱਲਾ ਚੰਗਾ ਬੰਦਾ ਵਾ। ਹੁਣ ਆ ਸਕੂਲ ਦਾ ਸੀ ਕੁੜੀਆਂ ਦੇ ਦਾ, ਤੇ ਅਸੀਂ ਇੱਥੇ ਉਹ ਫੈਤਿਆ ਤੇ ਆਇਆ MPO ਸਾਡਾ, ਤੇ ਉਹਦੇ ਨਾਲ ਗੱਲੀ ਲੱਗੇ ਰਹੇ। ਮੈਂ ਕਿਹਾ ਗੱਲ ਸੁਣ ਮੇਰੀ ਖਾਨ ਸਾਹਿਬ ਨਾ, ਮੈਨੇ ਤੁਹਾਡਾ MP ਇੱਥੋਂ ਦਾ ਉਹ ਡੋਗਰ ਆ ਕੱਖਣਾ ਵਾਲਾ। ਹਾਂ ਇਹ ਹੈਗਾ MPO ਪਠਾਨ। ਮੈਂ ਕਿਹਾ ਨਾ ਤਾਂ ਮੈਂ ਕਿਸੇ ਸਿਫਾਰਿਸ਼ ਕਰਦਾ ਵੀ ਮੇਰਾ ਮੁੰਡਾ ਨੌਕਰ ਲਵਾ ਦੇ, ਨਾ ਕਿਸੇ ਕੁੜੀ ਕਿਸੇ ਨੂੰ ਲਵਾ ਦੇ, ਤੇ ਨਾ ਮੇਰੀ ਕੋਈ ਕੁੜੀ ਪੜ੍ਹਦੀ ਆ। ਪੋਤੀਆਂ ਮੇਰੀਆਂ ਪੜ੍ਹਦੀਆਂ, ਘਰੋਂ ਬੈਗ ਜਾਂਦੀਆਂ, ਘਰ ਆ ਜਾਂਦੀਆਂ। ਤੇ ਅੱਜ ਗਰੀਬ ਆਦਮੀ ਜਿਹੜਾ ਦਿਹਾੜੀਦਾਰ ਬੰਦਾ, ਉਹ ਕਿੱਥੋਂ ਪੜ੍ਹਾ ਲੂ ਕੁੜੀ ਨੂੰ? ਹੈਂ ਆਹ ਜੇ ਸਕੂਲ 8ਵੀਂ ਦਾ ਜੇ ਦੇ ਦੇਵੇਂ ਤਾਂ ਤੇਰੀ ਮਿਹਰਬਾਨੀ ਆ, ਹੋਰ ਤੇ ਤੋਂ ਅਸੀਂ ਕੁਛ ਨਹੀਂ ਮੰਗਦੇ। ਹੈਂ ਤੇ ਤਾਂ ਮੈਂ ਕਿਹਾ ਜੇ ਕੋਈ ਲਵਾਉਣਾ ਵੀ ਆ ਨਾ ਤੇ ਅਸੀਂ ਆਪਣੇ ਪੱਲੇ ਨਾਲ ਲਵਾਵਾਂਗੇ, ਤੁਹਾਡੀ ਕੋਈ ਉਮੀਦ ਨਹੀਂ ਸਾਨੂੰ ਜੇ ਤੁਸੀਂ ਲਵਾ ਸਕਦੇ ਆ। ਸਾਡਾ ਆਪਣਾ ਭਤੀਜਾ ਮੇਰਾ ਸਜਾਦ, ਉਹ MPO ਹੋ ਗਿਆ, ਉਹਦੇ ਕੋਲ ਮੈਂ ਗਿਆ। ਮੈਂ ਕਿਹਾ ਯਾਰ ਮੁੰਡਾ ਮਰ ਕੇ ਪੜ੍ਹਾਇਆ, ਘਰ ਦੇ ਲੀੜਾ ਟੱਕੀ ਵੇਚ ਕੇ, ਤੇ ਇਹਨੂੰ ਨਾ ਜਰਾਇਤ ਦਾ ਕੋਰਸ ਕਰਾਇਆ, ਤੇ ਇਹਨੂੰ ਸਾਡੀ ਤਾਂ ਬਾਕਫੀ ਤੇ ਇਹਨੂੰ ਲਵਾ ਦੇ। ਤੇ ਕਹਿੰਦਾ ਚਾਚਾ ਮੈਂ ਤਾਂ ਹਰੀ ਪਾਰਟੀ ਦਾ ਹਾਂ। ਤੇ ਮੈਂ ਕਿਹਾ ਹਰੀ ਪਾਰਟੀ ਨੂੰ ਮੈਂ ਕਿਹੜਾ ਜਿਤਾਉਣ ਆਇਆ ਤੈਨੂੰ? ਤੇ ਮੈਂ ਫਿਰ ਅਸਤੀਫਾ ਲਿਖ ਦਿੰਦਾ। ਤੇ ਮੈਂ ਕਿਹਾ ਮੈਂ ਅਸਤੀਫਾ ਲਿਖਾਉਣ ਆਇਆ, ਮੁੰਡਾ ਰਖਾ ਨਹੀਂ ਸਕਦਾ, ਨਾ ਰਖਾ, ਜੋ ਇਹਦੇ ਨਸੀਬ ਇਹਨੂੰ ਮਿਲੀ ਜਾਏਗਾ। ਹੁਣ ਉਹ ਕੱਪੜਾ ਵੇਚਦਾ ਮੁੰਡਾ ਤੁਹਾਡਾ? ਆਹੋ, ਉਹ ਕੱਪੜਾ ਅੱਧੇ ਸੂਟ ਚੁਕਾਇਆ ਹੁੰਦਾ ਲੋਕਾਂ ਨੂੰ, ਤੇ ਉਹ ਭੁੱਖਾ ਨੰਗਾ ਹੋ ਗਿਆ। ਤੇ ਆਟਾ 2-2 ਸਿਰ 4-4 ਸਿਰ ਤੇ ਮਸ਼ੀਨਾਂ ਤੋਂ ਲੈ ਕੇ ਗੁਜ਼ਾਰਾ ਕਰਦਾ ਵਾ। ਬੀਬੀਆਂ ਦੀ ਤੁਸੀਂ ਬੜੀ ਮਿਸਾਲ ਦਿੱਤੀ ਹੈ। ਕਿਹਦੇ ਬੀਬੀਆਂ ਦੀ ਕਿ ਫੋਨ ਕੰਨਾਂ ਨੂੰ ਲਾਉਂਦੀਆਂ ਨੇ, ਇਹ ਤੁਸੀਂ ਵੇਖਿਆ ਕਿ ਐਵੇਂ ਬਸ ਕਹਿ ਦਿੱਤਾ? ਤੂੰ 2 ਦਿਨ ਰਹਿ ਮੇਰੇ ਨਾਲ, ਤੂੰ ਆ ਛੱਡ ਇਹਨੂੰ, ਤੈਨੂੰ ਮੈਂ ਦਿਖਾਊਂਗਾ ਕੀ ਕੁਛ ਹੁੰਦਾ। ਹਾਂ ਤੇਰੇ ਵਰਗੇ ਮੁੰਡੇ ਕੰਨ 'ਚ ਪਾ ਕੇ ਆਪ ਬੀਬੀ ਬਣ ਜਾਂਦਾ, ਫਲਾਣੇ ਥਾਂ ਆ ਜੀ ਮੈਂ ਉੱਥੇ ਆ, ਤੇ ਤੂੰ ਹੁਣ ਬਿੱਲ ਪਾ ਦੇਵੇਂਗੀ ਕਿ ਨਹੀਂ? ਤੇ ਅੱਜ ਤੇ ਇਹ ਸੌਦੇ ਹੁੰਦੇ ਆ। ਹੁਣ ਕੁੜੀ ਮੁਲਤਾਨ ਬੈਠੀ ਆ, ਮੁੰਡਾ ਇੱਥੇ ਬੈਠਾ ਵਾ, ਉਹ ਇੱਥੇ ਬੈਠਾ ਸੌਦਾ ਕਰ ਲੈਂਦਾ। 8 ਦਿਨਾਂ ਬਾਅਦ ਪਤਾ ਲੱਗਦਾ ਕੁੜੀ ਮੁੰਡਾ ਲੈ ਗਿਆ ਜੀ, ਚਲੋ ਜੀ ਅਦਾਲਤ ਮੈਜਿਸਟ੍ਰੇਟ ਦੀ ਬਿਆਨ ਕਰਾ ਲਏ ਉਹਨਾਂ ਨੇ। ਹੁਣ ਕਾਹਦਾ ਹਾਲ ਹੈ? ਹੁਣ ਕੋਈ ਹਾਲ ਨਹੀਂਗਾ। ਅੱਛਾ ਬਜ਼ੁਰਗੋ, ਇਹਦੇ ਉੱਤੇ ਤੁਸੀਂ ਕੀ ਗੱਲ ਕਰਨਾ ਚਾਹੋਗੇ ਕਿ ਜਿਹੜੀਆਂ ਕੁੜੀਆਂ ਐਵੇਂ ਮੁੰਡਿਆਂ ਨਾਲ ਗੱਲਾਂ ਕਰਦੀਆਂ ਨੇ, ਘਰੋਂ ਮਾਂ ਪਿਓ ਉਹਨਾਂ ਨੂੰ ਬੜੇ ਚਾਵਾਂ ਨਾਲ ਪਾਲਦਾ, ਪੜ੍ਹਾਉਂਦਾ, ਲਿਖਾਉਂਦਾ, ਜਦੋਂ ਇਸ ਤਰ੍ਹਾਂ ਅਚਾਨਕ ਇੱਕ ਅਣਜਾਣ ਬੰਦੇ ਦੀ ਗੱਲਾਂ 'ਚ ਆ ਕੇ ਨਿਕਲ ਜਾਂਦੀਆਂ, ਘਰੋਂ ਚਲੇ ਜਾਂਦੀਆਂ, ਇਹਦੇ 'ਚ ਵਾਲਦੈਨ ਨੂੰ ਫਿਰ ਕੀ ਕਰਨਾ ਚਾਹੀਦਾ? ਦੇਖੋ ਜੀ ਵਾਲਦੈਨ ਜਿਹੜਾ ਨਾ ਬੇਵੱਸ ਵਾ, ਉਹ ਬੇਵੱਸ ਇਉਂ ਆ, ਹਰ ਕੁੜੀ ਦੇ ਕੋਲੇ ਮੋਬਾਈਲ ਆ, ਹਰ ਘਰ ਦੇ ਵਿੱਚ ਹਰ ਮੁੰਡੇ ਕੋਲ ਮੋਬਾਈਲ ਆ, ਹਰ 2-2 ਮੋਟਰਸਾਈਕਲਾਂ ਵਾ। ਤੁਸੀਂ ਇੱਕ ਡੱਬੀ ਲਿਆਉਣੀ ਆ ਨਾ, 1 ਰੁਪਏ ਦੀ ਡੱਬੀ ਆਉਣੀ, 5 ਦਾ ਉਹਨੇ ਤੇਲ ਬਾਲ ਲੈਣਾ, ਤੇ ਡੱਬੀ ਤੁਰ ਕੇ ਨਹੀਂ ਉਹਨੇ ਜਾਣਾ। ਅਮੀਰ ਤੇ ਇੱਥੋਂ ਤੱਕ ਕਰਦੇ ਆ, ਤੇ ਉਹ ਜਿਹੜੇ ਮੋਬਾਈਲ ਆ ਉਹਦੇ ਨਾਲ ਫਿਰ ਆਜ਼ਾਦੀ ਵਧੀ ਜਾਂਦੀ, ਬਰਬਾਦੀ ਹੋਈ ਜਾਂਦੀ ਆ। ਮਾਂ ਨਾਲੇ ਪਿਓ ਕਰੂ ਕੀ ਉੱਥੇ? ਹੈਂ ਤੇ ਬਾਕੀ ਬੈਠਕ ਦੀ ਸੋਭਤ ਹੋ ਜਾਂਦੀ ਆ। ਜਦ ਭੈੜਿਆਂ ਬੰਦਿਆਂ 'ਚ ਬਹਿਣਾ ਤੇ ਭੈੜੀ ਮੱਤ ਆਉਣੀ ਆ। ਸੋਹਣੀਆਂ ਗੱਲਾਂ ਮਾਸ਼ਾਅੱਲਾ ਤੁਸੀਂ ਕੀਤੀਆਂ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।